ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਪਹਿਲੇ ਮਾਜ਼ਰਤ ਕਿ ਅੱਜ ਥੋੜੀ ਜੀ ਦੇਰ ਹੋ ਗਈ ਬਿਕਾਜ਼ ਨੈਟ ਦਾ ਥੋੜਾ ਪ੍ਰੋਬਲਮ ਆ ਰਿਹਾ ਸੀ। ਸਾਰੇ ਦੋਸਤ ਜਿਹੜੇ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹ ਇਹਨੂੰ ਸ਼ੇਅਰ ਕਰ ਦੇਣ ਤੇ ਉਹਦੇ ਨਾਲ ਇਹ ਕਿ ਬਾਕੀ ਦੋਸਤ ਵੀ ਜਿਹੜੇ ਨੇ ਉਹ ਪੇਜ ਤੇ ਆ ਜਾਣ। ਸੋ ਅਸੀਂ ਹੁਣ ਇਸ ਵਕਤ YouTube ਤੇ ਔਰ ਫੇਸਬੁੱਕ ਤੇ ਦੋਵਾਂ ਤੇ ਅਸੀਂ ਜਿਹੜੇ ਆ ਆਨਲਾਈਨ ਔਰ ਲਾਈਵ ਜੇ ਅੱਜ ਆ ਰਹੇ ਹਾਂ। ਅਸੀਂ ਆਪਣੀ ਗੱਲਬਾਤ ਸ਼ੁਰੂ ਕਰਨ ਦੇ ਨਾਲ ਹੀ ਅਸੀਂ ਜਿਹੜਾ ਹੈ ਉਹ ਅੱਜ ਦੇ ਅਸੀਂ ਟੌਪਿਕ ਅਸੀਂ ਪਹਿਲੇ ਸ਼ੇਅਰ ਕਰ ਦਿੰਦੇ ਹਾਂ, ਪੋਸਟਰ ਸ਼ੇਅਰ ਕਰ ਦਿੰਦੇ ਹਾਂ ਸਕਾਲਰਸ ਦੇ ਹਵਾਲੇ ਨਾਲ। ਉਹਨਾਂ ਦਾ ਬਾਇਓ ਅਸੀਂ ਇੱਕ ਬਣਾ ਕੇ ਇੰਟਰੋਡਕਸ਼ਨ ਸ਼ੇਅਰ ਕਰ ਦਿੰਦੇ ਹਾਂ ਤਾਂ ਉਹ ਤਾਂ ਕਿ ਦੋਸਤ ਪੜ੍ਹ ਲੈਣ ਔਰ ਉਹਨਾਂ ਦੇ ਹਵਾਲੇ ਨਾਲ ਕੁਛ ਉਹਨਾਂ ਨੂੰ ਅਗਰ ਚੀਜ਼ਾਂ ਉਹ ਲੱਭਣਾ ਚਾਹ ਰਹੇ ਨੇ ਜਾਂ ਕਿਧਰੋਂ ਵੇਖਣਾ ਚਾਹ ਰਹੇ ਨੇ ਤਾਂ ਵੇਖ ਸਕਣ। ਸੋ ਅੱਜ ਜਿਹੜਾ ਹੈ ਸਾਡੇ ਕੋਲ ਟੌਪਿਕ ਵੀ ਬਹੁਤ ਇੰਟਰਸਟਿੰਗ ਡੀਕਨਸਟਰਕਸ਼ਨ ਦੇ ਹਵਾਲੇ ਨਾਲ ਹੈ, ਪੋਇਟਰੀ ਦੇ ਹਵਾਲੇ ਨਾਲ, ਸੂਫੀ ਪੋਇਟਰੀ ਦੇ ਹਵਾਲੇ ਨਾਲ ਉਹ ਵੀ ਅਸੀਂ ਡਿਸਕਸ ਕਰਾਂਗੇ। ਪਹਿਲੋਂ ਮੈਂ ਸਭ ਤੋਂ ਜਿਹੜਾ ਹੈ ਉਹ ਤਾਰਫ ਕਰਵਾਉਂਦਾ ਜਾਵਾਂ ਸਰ ਜ਼ੁਬੈਰ ਸਾਹਿਬ, ਪ੍ਰੋਫੈਸਰ ਜ਼ੁਬੈਰ ਅਹਿਮਦ ਸਾਹਿਬ। ਜ਼ਾਹਿਰ ਹੈ ਉਹਨਾਂ ਨੂੰ ਸਾਰੇ ਸਾਡੇ ਪੰਜਾਬੀ ਦੇ ਨਾਲ ਜੁੜੇ ਹੋਏ ਲੋਕੀ ਔਰ ਫਿਕਸ਼ਨ ਪੜ੍ਹਨ ਵਾਲੇ ਸਾਰੇ ਉਹਨਾਂ ਨੂੰ ਜਾਣਦੇ ਨੇ, ਲੇਕਿਨ ਇੱਕ ਰਸਮੀ ਤਾਰਫ ਉਹਨਾਂ ਦਾ ਕਰਵਾਉਣਾ ਸਾਡੇ ਸੀਨੀਅਰ ਨੇ, ਸਾਡੇ ਉਸਤਾਦਾਂ ਚੋਂ ਨੇ ਜਿਨ੍ਹਾਂ ਨੇ ਸਾਨੂੰ ਜਿਹੜਾ ਹੈ ਉਹ ਸਾਰਾ ਕੰਮਕਾਰ ਸਿਖਾਇਆ। ਸਰ ਦਾ ਜਿਹੜਾ ਜਨਮ ਹੈ ਉਹ ਲਾਹੌਰ ਦਾ ਹੈ, ਲੇਕਿਨ ਉਹਨਾਂ ਦਾ ਇੰਸੈਸਟਰਲ ਜਿਹੜਾ ਹੈ ਉਹ ਬਟਾਲਾ ਗੁਰਦਾਸਪੁਰ ਤੋਂ ਜਿਹੜੇ ਨੇ ਉਹਨਾਂ ਦਾ ਤਲਕ ਹੈ। ਆਪ ਐਸੋਸੀਏਟ ਪ੍ਰੋਫੈਸਰ ਸਨ ਇੰਗਲਿਸ਼ ਤੇ ਇਸਲਾਮੀਆ ਕਾਲਜ ਲਾਹੌਰ ਦੇ ਵਿੱਚ, ਹੁਣ ਰਿਟਾਇਰਡ ਨੇ। 6 ਕਿਤਾਬਾਂ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਲਿਖੀਆਂ। ਇਸ ਤੋਂ ਵੱਖ ਉਹਨਾਂ ਨੇ ਜਿਹੜਾ ਹੈ ਉਹ 2013 ਦੇ ਵਿੱਚ ਜਿਹੜਾ ਹੈ ਉਹ ਡਾਹਾਂ ਅਵਾਰਡ ਦੇ ਹਵਾਲੇ ਡਾਹਾਂ ਅਵਾਰਡ ਉਹਨਾਂ ਦਾ ਹੋਇਆ ਕੈਨੇਡਾ ਤੋਂ, ਉਹਨਾਂ ਨੂੰ ਜਿਹੜਾ ਉਹ ਮਿਲਿਆ, ਜਿਹੜਾ ਇੱਕ ਬਹੁਤ ਪ੍ਰੈਸਟੀਜੀਅਸ ਬੜਾ ਮਾਣਯੋਗ ਹੁੰਦਾ ਹੈ ਜਿਹੜਾ ਉਹ ਅਵਾਰਡ ਹੈ। ਇਸ ਤੋਂ ਵੱਖ ਉਹਨਾਂ ਦਾ ਜਿਹੜਾ ਹੈ ਵੀ ਉਹ ਹੁਣ ਇਸ ਵਕਤ ਉਹਨਾਂ ਦੀ ਜਿਹੜੀ ਉੱਥੋਂ ਉਹਨਾਂ ਦਾ ਕਿਤਾਬ ਸੀ ਜਿਹਨੂੰ ਡਾਹਾਂ ਅਵਾਰਡ ਮਿਲਿਆ, ਉਹਨੂੰ UBC ਤੋਂ ਡਾਕਟਰ ਐਨ ਮਰਫੀ ਨੇ ਅੰਗਰੇਜ਼ੀ ਵਿੱਚ ਟਰਾਂਸਲੇਟ ਵੀ ਕਰ ਦਿੱਤਾ। ਤੇ ਇਸ ਤੋਂ ਵੱਖ ਅੱਜ ਕੱਲ ਜਿਹੜਾ ਹੈ ਉਹ ਕਿਤਾਬ ਤ੍ਰਿੰਜਨ ਦੇ ਨਾਲ ਉਹਨਾਂ ਦੀ ਜਿਹੜੀ ਕਿਤਾਬ ਤ੍ਰਿੰਜਨ ਦੀ ਇੱਕ ਪੰਜਾਬੀ ਕਿਤਾਬਾਂ ਦੀ ਇੱਕ ਸ਼ਾਪ ਹੈ ਉਹਦੇ ਨਾਲ ਜੁੜੇ ਨੇ, ਉਹਨੂੰ ਵੇਖ ਰਹੇ ਨੇ, ਚਲਾ ਰਹੇ ਨੇ ਔਰ ਮੁਖਤਲਿਫ ਕਰ ਰਹੇ ਨੇ ਉਹਦੇ ਹਵਾਲੇ ਨਾਲ ਫੰਕਸ਼ਨਸ ਵੀ। ਤੇ ਇੱਕ ਬੜਾ ਅਹਿਮ ਇਹਨਾਂ ਦਾ ਜਿਹੜਾ ਹੈ ਉਹ 12 ਮਾਹ ਜਿਹੜਾ ਹੈ ਉਹ ਸਾਲਾਨਾ ਇੱਕ ਪਰਚਾ ਪੰਜਾਬੀ ਦਾ ਕੱਢ ਰਹੇ ਨੇ, ਜਿਹਦੇ ਵਿੱਚ ਅਮਰਜੀਤ ਚੰਦਨ ਅਤੇ ਸਰ ਜ਼ੁਬੈਰ ਸਾਹਿਬ ਉਹਨੂੰ ਵੇਖਦੇ ਨੇ ਔਰ ਉਹਨੂੰ ਜਿਹੜਾ ਚਲਾ ਰਹੇ ਨੇ। ਇਸ ਤੋਂ ਬਾਅਦ ਅਸੀਂ ਉਹਨਾਂ ਦਾ ਜਿਹੜਾ ਸਾਰਾ ਇੰਟਰੋਡਕਸ਼ਨ ਹੈ ਉਹ ਅਸੀਂ ਫੇਸਬੁੱਕ ਤੇ ਲਾ ਦਿੱਤਾ ਹੈ। ਥੋੜਾ ਵਕਤ ਦੀ ਕਮੀ ਦੀ ਵਜ੍ਹਾ ਤੋਂ ਅਸੀਂ ਅੱਜ ਜਿਹੜਾ ਨਾ ਜਲਦੀ ਸ਼ੁਰੂ ਕਰਾਂਗੇ ਔਰ ਇਹਦੇ ਨਾਲ ਜਿਸ ਤਰ੍ਹਾਂ ਹੀ ਖਤਮ ਹੋਏਗਾ ਲੈਕਚਰ ਉਸ ਤੋਂ ਬਾਅਦ ਅਸੀਂ ਕੁਐਸਚਨ ਲਾਂਗੇ ਔਰ ਨਾਲ ਦੀ ਨਾਲ ਸਰ ਦੇ ਨਾਲ ਉਹਨਾਂ ਦੇ ਜਿਹੜੇ ਮੁਖਤਲਿਫ ਐਕਟੀਵਿਜ਼ਮ ਹੈ, ਉਹਨਾਂ ਦੀਆਂ ਕਿਤਾਬਾਂ ਨੇ ਔਰ ਮੁਖਤਲਿਫ ਚੀਜ਼ਾਂ ਨੇ ਉਹ ਵੀ ਡਿਸਕਸ ਜਿਹੜਾ ਹੈ ਉਹ ਨਾਲ ਦੀ ਨਾਲ ਕਰਦੇ ਜਾਵਾਂਗੇ। ਮੈਂ ਹੁਣ ਕੁਛ ਦੇਰ ਨਾ ਕੀਤੇ ਬਗੈਰ ਸਰ ਨੂੰ ਇਨਵਾਈਟ ਕਰਨਾ। ਸਰ ਜੀ ਜੀ ਆਇਆਂ ਨੂੰ ਹਿਸਟਰੀ ਲੈਕਚਰ ਸੀਰੀਜ਼ ਲਾਇਲਪੁਰ ਯੰਗ ਹਿਸਟੋਰੀਅਨ ਵੱਲੋਂ। ਬਹੁਤ ਸ਼ੁਕਰੀਆ ਤੋਹੀਦ ਚੱਠਾ ਜੀ, ਤੁਸੀਂ ਮੈਨੂੰ ਇਹ ਮਾਣ ਦਿੱਤਾ। ਕਾਫੀ ਅਰਸੇ ਤੋਂ ਅਸੀਂ ਤੁਹਾਡੇ ਪ੍ਰੋਗਰਾਮ ਵੇਖ ਰਹੇ ਹਾਂ ਔਰ ਆਪਣੇ ਹੌਲਾ ਚੀਮਾ ਦਾ ਵੀ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਪੂਰੀ ਤੁਹਾਡੀ ਟੀਮ ਜਿਹੜੀ ਹੈ ਉੱਧਰ ਚੜ੍ਹਦੇ ਪੰਜਾਬ ਵਿੱਚ ਵੀ ਜਿਹੜੇ ਸਾਡੇ ਦੋਸਤ ਨੇ ਮਨੀਸ਼ ਜੀ ਔਰ ਸਾਰਾ ਜਿਹੜਾ ਟੀਮ ਵਰਕ ਹੈ ਬਹੁਤ ਐਕਸੀਲੈਂਟ ਹੈ ਔਰ ਬੜੇ ਅਸੀਂ ਸ਼ੌਕ ਨਾਲ ਤੁਹਾਡੇ ਪ੍ਰੋਗਰਾਮ ਦੇਖ ਰਹੇ ਹਾਂ। ਸਰ ਜੀ ਬਹੁਤ ਸ਼ੁਕਰੀਆ। ਔਰ ਉਸ ਟੀਮ ਦੇ ਵਿੱਚ ਤੇ ਸਰ ਤੁਹਾਡਾ ਵੀ ਉਹਨੇ ਹੱਥ ਹੈ, ਤੁਹਾਡੇ ਕੋਲੋਂ ਵੀ ਮਸ਼ਵਰੇ ਸਾਰੀ ਗੱਲਬਾਤ ਅਸੀਂ ਪੁੱਛਦੇ ਰਹਿੰਦੇ ਹਾਂ। ਤੇ ਸਰ ਅੱਜ ਮਾਜ਼ਰਤ ਥੋੜਾ ਮੈਨੂੰ ਨੈਟ ਤੇ, ਤੁਸੀਂ ਤਾਂ ਟਾਈਮ ਤੇ ਆ ਗਏ ਲੇਕਿਨ ਮੈਨੂੰ ਥੋੜਾ ਨੈਟ ਦਾ ਇਸ਼ੂ ਸੀ। ਸੋ ਪਲੀਜ਼ ਹੁਣ ਤੁਸੀਂ ਗੱਲਬਾਤ ਸ਼ੁਰੂ ਕਰੋ ਤੇ ਅਸੀਂ ਉਸ ਤੋਂ ਬਾਅਦ ਜਿਹੜਾ ਨਾ ਉਹ ਫਿਰ ਤੁਹਾਡੇ ਨਾਲ ਮਿਲਨੇ ਆ ਲੈਕਚਰ ਤੋਂ ਬਾਅਦ। ਬਹੁਤ ਸ਼ੁਕਰੀਆ ਜੀ। ਜਿਵੇਂ ਦੋਸਤਾਂ ਨੇ ਦੇਖਿਆ ਕਿ ਡੀਕਨਸਟਰਕਟਿੰਗ ਪੰਜਾਬੀ ਸੂਫੀ ਪੋਇਟ, ਸੂਫੀ ਜਿਹੜਾ ਉਹ ਇਨਵਰਟਿਡ ਕਾਮਰਸ ਦੇ ਵਿੱਚ ਹੈ। ਅਸੀਂ ਇਹਦੇ ਤੇ ਗੱਲ ਕਰਾਂਗੇ ਕਿ ਸੂਫੀ ਜਿਹੜੇ ਨੇ ਉਹ ਕਿਉਂ, ਉਹਦੀ ਡੀਕਨਸਟਰਕਸ਼ਨ ਦੀ ਲੋੜ ਹੈ, ਲਫ਼ਜ਼ ਸੂਫੀ ਦੀ ਔਰ ਸੂਫੀ ਮਤ ਦੀ ਵੀ। ਮੈਂ ਨਜਮ ਹੁਸੈਨ ਸੈਯਦ ਦੀ ਇੱਕ ਨਜ਼ਮ ਹੈ ਉੱਥੋਂ ਸ਼ੁਰੂ ਕਰਨਾ ਹੈ। ਬਾਰ ਦੀ ਵਾਰ ਦੇ ਵਿੱਚ ਉਹਨਾਂ ਦੀ ਇੱਕ ਨਜ਼ਮ ਹੈ ਮੁਲਤਾਨ ਸ਼ਹਿਰ ਦੀ ਵਾਰ, ਜਿਹੜੀ ਸ਼ਾਹ ਸ਼ਮਸ ਸਬਜ਼ਵਾਰੀ ਮੁਲਤਾਨੀ ਬਾਰੇ ਹੈ। ਇਹਨਾਂ ਦਾ ਜ਼ਮਾਨਾ ਜਿਹੜਾ ਹੈ 1165 ਔਰ 1276 ਹੈ। ਮੁਲਤਾਨ ਸ਼ਹਿਰ ਦੇ ਵਿੱਚ ਇਹਨਾਂ ਨੂੰ
ਜਿਹੜਾ ਫਾਇਲ ਲਾ ਦਿੱਤਾ ਗਿਆ ਸੀ। ਪੁੱਠੀ ਖੱਲ ਇਹਨਾਂ ਦੀ ਕਹਿੰਦੇ ਨੇ ਲਵਾਈ ਗਈ ਸੀ। ਆਪ ਇਸਮਾਈਲੀ ਸਨ ਔਰ ਮੁਲਤਾਨ ਦੇ ਵਿੱਚ ਇਸਮਾਈਲੀਆਂ ਦੀ 10ਵੀਂ ਸਦੀ 'ਚ ਹਕੂਮਤ ਵੀ ਰਹੀ ਹੈ। ਉਸ ਤੋਂ ਪਹਿਲੇ ਕਰਾਮਤੀ ਵੀ ਸਨ ਔਰ ਇਸਮਾਈਲੀ ਨੇ ਪੰਜਾਬੀ ਕਲਾਮ ਵੀ ਲਿਖਿਆ, ਲੇਕਿਨ ਉਹ ਮੇਰੇ ਹਾਲ ਛਪਿਆ ਨਹੀਂ ਕਿਤੇ। ਜਦੋਂ ਫਾਇਲ ਆ ਦਿੱਤਾ ਜਾਂਦਾ ਹੈ ਸ਼ਮਸ ਸਬਜ਼ਵਾਰੀ ਨੂੰ ਨਜ਼ਮ ਦੇ ਵਿੱਚ, ਤੇ ਜਿਹੜੀ ਨਜ਼ਮ ਦੇ ਕੁਝ ਆਖਰੀ ਲਾਈਨਾਂ ਨੇ, ਇੰਜ ਲੱਗਾ ਜਿਵੇਂ ਕਿਲੇ ਨਗਾਰੇ ਗੁੜਕੇ, ਮੁਫਤੀ ਹਮਦੁਦੀਨ ਤੇ ਸਾਥੀ ਹੌਲੀ ਹੌਲੀ, ਤਿੱਲੇਦਾਰ ਉਛਾੜ ਮਖਮਲੀ, ਚਾਈ ਸ਼ਮਸ ਸਰਹੰਦੀ ਆਏ, ਬਗੀਆਂ ਦਾੜੀਆਂ ਭਿਜੀਆਂ, हजरत शमस जी कुतब रब्बाना, दर्दमंदा को 10 दरमाना। के तिल्लेदार उछाड़ जड़ा है असी आपे ही मारने आ और तिल्लेदार उछाड़ जड़े ने वो असी अपने बाबियां दी मज़ारां ते पाई जा रहे हैं। बाबा फरीद दे सालाना उर्स ते 20-25 लाख बंदा इकट्ठा हुंदा है। बेशती दरवाजा लंघदा है। एक बंदे नूं भी नहीं पता बाबा फरीद शायर भी सन। एहो हाल शाह हुसैन दे मेला चरागां लगदा है, किसे नूं नहीं पता माधो लाल हुसैन शायर सी, बुल्ले शाह शायर सी। महकमा औकाफ वाले ने यह भी किया है कि हुण मज़ारां दे अंदर जनानियां नहीं जा रही, हालांकि वो शायर जिहड़े सन उन्होंने जनानियां बन के औरत बन के शायरी की। फिर किताबां भी जड़ियां ने एस्टैबलिश कीतियां गईयां और लिखियां गईयां कि यह लोग सूफी सन, सूफी शायर सन। और उहदे विच एक बड़ी मशहूर किताब है लाजवंती रामा कृष्णा दी। यह लाहौर ते सन। लाजवंती बड़ी अमीर फैमिली दी सी। अनारकली कहंदे इन्हां दी दुकान भी सी। 1938 च इन्हां ने पैरिस तो PhD की फ्रेंच दे विच। ਉਹਦੇ ਜਿਹੜਾ ਫਾਰਵਰਡ ਹੈ ਉਹਦਾ ਪ੍ਰੈਫੇਸ ਉਹਦੇ ਵਿੱਚ AC ਵੁਲਨਰ ਜਿਹੜਾ ਉਹ ਕਹਿੰਦਾ ਹੈ ਪੰਜਾਬੀ ਪੋਇਟਰੀ ਸਿੰਗਸ ਮੇਨਲੀ ਲਵ ਐਂਡ ਗॉड by the Sufis. These two themes are interwoven. In Punjabi poetry, the beloved is a man. The lover who seeks him is a woman. So in the Sufi sense, he is the soul that seeks Ranja, and Ranja presents the divine beloved. Ranja is the divine beloved. Here is the soul seeking Ranja. ਹੁਣ ਤੁਸੀਂ ਆਪ ਸੋਚ ਲਓ ਇਹ ਸਾਰੀ ਗੱਲ ਦਾ ਕੀ ਮਤਲਬ ਹੈ। ਉਹ ਜਿਹੜੀ ਹੀਰ ਰਾਂਝੇ ਦੀ ਕਹਾਣੀ ਹੈ ਨੂੰ ਅਸੀਂ ਅੱਗੇ ਜਾ ਕੇ ਡੀਕਨਸਟਰਕਟ ਕਰਾਂਗੇ। ਸਾਰੀ ਗੱਲ ਨੂੰ ਜਿਹੜਾ ਰੌਲੇ 'ਚ ਪਾਉਣ ਵਾਲੀ ਗੱਲ ਹੈ। ਇੱਥੇ ਸਾਡੇ ਮੁਸ਼ਰਫ ਦੇ ਦੌਰ 'ਚ ਮੋਡਰੇਟ ਅਲਾਈਟਨਮੈਂਟ ਜਿਹੜੀ ਜਦੋਂ ਆਈ ਹੈ, डिक्टेटर सी मुशर्रफ, उन्हें भी एक सूफी मजलिस बनाई सी और जिहदा जिहड़ा सदर है वो चौधरी शुजात हुसैन सी। ज़ियाउल हक दे ज़माने च अशफाक अहमद बाबा बन के आ गया, बाबे कढ़ के लै आया और कह रहे सी माफ़ कर दिओ, माफ़ कर दिओ। वो भी सूफियां की गल कर रहे सी, माफ़ की कर दिओ कि ज़ियाउल हक ने भुट्टो नूं फायल आया उन्होंने माफ़ कर दिओ। मतलब सूफी जिहड़ा है मैं समझना अज के दौर के विच इहदा कोई मतलब नहीं है। ਇਹ ਜਿਹੜੇ ਸਾਡੇ ਸਾਰੇ ਸ਼ਾਇਰ ਸਨ ਇਹ ਜਿਉਂਦੇ ਜਾਗਦੇ ਲੋਕ ਸਨ, ਆਪਣੇ ਵੇਲੇ ਨਾਲ ਖਹਿੰਦੇ ਸਨ, ਆਪਣੇ ਇੱਕ ਖਾਸ ਤਰ੍ਹਾਂ ਦਾ ਸੋਸ਼ਲ ਸਿਸਟਮ ਦੇ ਵਿੱਚ ਰਹਿ ਰਹੇ ਸਨ। ਉਹਦੇ ਪਿੱਛੇ ਇੱਕ ਪੂਰੀ ਤਾਰੀਖ ਸੀ, ਕਿਸੇ ਨੇ ਵੀ ਤਰਕੇ ਦੁਨੀਆ ਨਹੀਂ ਕੀਤੀ ਸੀ। ਇਹ ਬਾਅਦ 'ਚ ਅਸੀਂ ਬਣਾ ਦਿੱਤਾ ਗਿਆ ਕਿ ਇਹ ਸਾਰੇ ਜਿਹੜੇ ਸਾਡੇ ਸ਼ਾਇਰ ਨੇ ਇਹ ਅੱਲਾ ਦੇ ਖਾਸ ਬੰਦੇ ਸਨ। ਇਹ ਕਲਾਮ ਜਿਹੜਾ ਆਰਫਾਨਾ ਕਲਾਮ ਹੈ, ਇਹ ਖਾਸ ਕਲਾਮ ਹੈ, ਇਹਨੂੰ ਬੰਦਾ ਸਮਝ ਨਹੀਂ ਸਕਦਾ। ਇਹ ਖਾਸ ਹਸਤੀਆਂ ਸਨ। ਜੇ ਇੰਝ ਇੰਨੀਆਂ ਹੀ ਖਾਸ ਹਸਤੀਆਂ ਸਨ ਤੇ ਬੁੱਲੇ ਸ਼ਾਹ ਦਾ 3 ਦਿਨ ਜਨਾਜ਼ਾ ਕਿੰਨੇ ਨਹੀਂ ਪੜਨ ਦਿੱਤਾ। ਤੇ ਸ਼ਾਹ ਹੁਸੈਨ ਜਿਹੜਾ ਉਹਨੇ ਕਿਉਂ ਕਿਹਾ ਕਿ ਮੈਂ ਮਲਾਮਤੀ ਸ਼ਾਇਰ ਹਾਂ। सूफीज़म जड़ा है। और दूसरी गल है कि इन्हां चों किसी शायर ने अपने आप नूं सूफी नहीं किया। शाह हुसैन ने जो कहा कि
अमला ऊपर होग नबेड़ा, क्या सूफी क्या भंगी हूं। वो कह रहा अमलों के उत्ते नबेड़ा होना। और ਅਸੀਂ ਜਦੋਂ ਆਪਣੇ ਇਹਨਾਂ ਸ਼ਾਇਰਾਂ ਨੂੰ ਪੜ੍ਹਨੇ ਆ ਤੇ ਅਸੀਂ ਕਿਉਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਪੜ੍ਹ ਸਕਦੇ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਪੜ੍ਹਿਆ ਜਾਂਦਾ ਹੈ। ਮਸਲਨ ਮੈਂ ਅੰਗਰੇਜ਼ੀ ਦਾ ਤਾਲਿਬ ਇਲਮ ਆ, ਪੜ੍ਹਾਇਆ ਵੀ ਹੈ। ਅਸੀਂ ਸ਼ੁਰੂ ਕਰਨੇ ਆ ਅੰਗਰੇਜ਼ੀ ਲਿਟਰੇਚਰ ਚੌਸਰ ਤੋਂ, ਜਿਹੜਾ 14ਵੀਂ ਸਦੀ ਦਾ ਹੈ, ਔਰ ਉਹ ਪੀਰੀਅਡ ਹੈ ਰੈਨੇਸਾਂਸ ਦਾ, dawn of new man, revival of the learning, ਇਹ ਹੋ ਰਿਹਾ। ਅਗਲਾ ਪੀਰੀਅਡ ਆਂਦਾ ਹੈ ਐਲਿਜ਼ਬੈਥਨ ਏਜ, ਜਿਹਦੇ ਵਿੱਚ ਮਾਰਲੋ ਹੈ ਜਿਹਨੇ ਡਾਕਟਰ ਫਾਸਟਸ ਲਿਖਿਆ, ਸ਼ੇਕਸਪੀਅਰ ਆ ਜਾਂਦਾ ਹੈ, क्वीन एलिजबेथ का पीरियड आ जाता है। अगर 17वीं सदी चाहिए उन्होंने कहते एज ऑफ रिफॉर्मेशन, मिल्टन है और अगे दूसरे होर शायर। 18वीं सेंचुरी असी आने उन्होंने असी अगस्टन एज कहने या न्यू क्लासिकल एज कहने, एनलाइटनमेंट की एज भी कहा जाता है। वो जड़ा है जॉन पोप होया शायर, और 18वीं सदी के एंड जेन ऑस्टन और हैनरी फील्डिंग है दूसरे नावलिस्ट आए। राइज ऑफ मिडल क्लास है, उदों प्रिंटिंग प्रैस आया है, प्रोज आई है। फिर असी 19वीं सेंचुरी आ जाने और उहदे विच जिहड़ा है विक्टोरियन एज है। अर्ली विक्टोरियन दे विच चार्ल्स डिकन्स है, थैकरे है। लेटर विक्टोरियन विच जॉर्ज इलियट है, होर नाम है। 20वीं सदी आ जाती है, एज ऑफ डिसलूजनमेंट। पूरी कंटिन्यूटी है, एक क्रोनोलॉजी है। साडा जिहड़ा है बाबा फरीद भी सूफी है, बुल्ले शाह भी सूफी है, शाह हुसैन भी सूफी है। बिल्कुल मुख्तलिफ दौर ने सारियां दे, और मुख्तलिफ इन्हां दी शायरी है। और असी जिहड़ा है ਜਦੋਂ ਉਹਨਾਂ ਨੂੰ ਸੂਫੀ ਬਣਾਉਂਦੇ ਆ, ਇੱਕ ਅਸੀਂ ਹੁੰਜਾ ਫੇਰਦੇ ਨੇ। ਹੁੰਦਾ ਕੀ ਹੈ? ਹੁੰਦਾ ਹੈ ਕਿ ਅਸੀਂ ਨਾ ਇਹਨਾਂ ਦੀ ਸ਼ਾਇਰੀ ਫਰੋਲਨੇ ਆ, ਔਰ ਨਾ ਵਸੇਬ, ਸਿਆਸਤ ਔਰ ਰੈਪਰ। और फिर असी सूफी शायरी इस तरह असी उन्होंने डी हिस्टोरिसाइज कर देने, हाजर सोच नूं कढ़ देने, उहदे विचों एहसास नूं कढ़ देने। और यह सारा काम जिहड़ा है उस उलमाई ने कीता है, जिहड़ी दरबारां विच, चर्चां विच, दरसियां विच, मदरसियां विच पलदी रही। और फिर जगीरदारां बादशाहां दी इहदी है सरपरस्ती हुई सारी इहदी। सूफी जिहड़े तसव्वुफ है वो सारे जिहड़े नजरिए ने वो एक चीज़ दे उत्ते एक मत ने कि तारीख ते समाजी निज़ाम नूं नहीं छेड़ना। बंदे दियां कुछ कैफियतां ने जिहड़ियां अटर्नल ने, और उन्होंने अटर्नल बना दिता जाता है। कुछ मशकां ने, तप ने, ध्यान ज्ञान है, बैत है, मुर्शद है, और यह फिर निज़ाम तरीक बढ़ता चला गया। और पीर साहब है, पीर साहब का काम सारे निज़ाम नूं पास करना है, कुछ शैवां की पैरवी करनी है, साहब के रस्ते उत्ते चलना है। और तरके दुनिया जिहड़ी वो की है? दुनिया की है? दुनिया जिहड़ी है एक वेला है, एक निज़ाम है, विहार है, रिस्क की वंड है। जे दुनिया ना तलग नहीं असी बनाना तो दुनिया नूं समझना किवें है? फिर लफजाली जिहड़ी है उहदी भी गल हैगी है कि उन्होंने खास तरह की एक लफजाली बनाई। हुण सूफी मत जिहड़ा है, सूफी मत साडे है सी इत्थे इस्लाम दे विच आया है और वो शुरू होया है। मैं उत्ते ज़्यादा गल नहीं करांगा, कोई साडा टॉपिक नहीं है। लेकिन सूफीज़म एक पैरेलल मूवमेंट हैगी सी, जिहड़ा ऑर्थोडॉक्स इस्लाम सी, बादशाहां दा जिहड़ा सी, उमवियां दा और अब्बासियां दा, उहदे खिलाफ एक पैरेलल मूवमेंट सी लोकां दी। और उहदे विच सब तो वड्डा नाम जिहड़ा मंसूर बिन हल्लाज दा है, जिहड़ा 858 तो और 922 दा उहदा टाइम है। और बाद सारिਆਂ ਨੂੰ पता है कि उन्होंने फाहे ला दिता गया। मंसूर आप जिहड़ा वो पेंजा सी, रूह पिंजदा सी, और गुलामां दी बगावत सी पिछे, उन्होंने वो लीड कर रहा सी। और मंसूर बिन हल्लाज जिहड़ा है बहुत करिज्मेटिक पर्सनैलिटी सी, बड़ा शानदार शायरी उन्हें की है, उहदी गलबात लोकां दे जादू कर दिंदी सी। और उन्हें दो तीन गल्लां उहदियां ने मंसूर दियां। उन्हें कहा जे तुसीं रब नूं पहचानदे हो ते रब दे निशान नूं भी पहचानो। कायनात नूं बनावण तो पहला खुदा अपने निशान उत्ते गो कर रहा सी।
उन अपनी हमद ते तौसीफ विच गर्क सी खुदा। ए तौसीफ जिहड़ी है, ए तारीफ जिहड़ी है, ए इश्क है। दूजा जिहड़ा हस्ती आई जिन्हां ने गल कीती वो इब्ने अरबी सी। 1165 1240 इन्हां दा वेला है, बहुत मशहूर ने। बुनियादी जिहड़ी गल कीती इब्ने अरबी ने वो ऐ सी कि कायनात ते खुदा इक्को ने, एक दूजे तो वख नहीं ने। बेसिकली जिहड़ी है जिहड़ा थॉट सी वो वादत वजूद दा थॉट सी, यूनिटी इन बीइंग। ओदी गल साडे रीग होई है। अल्लाह अल्लाह नूर उपाया कुदरत दे सब बंदे, इक्को नूर चों सब जग उपजिया, क्या मंदे क्या चंगे। बाबा फरीद ने क्या खालक खल्क में खल्क वसे रब मां, मंदा किसनू आखिए जद कोई दूजा ना। ਇਹ ਥਾਟ ਹੈਗਾ ਸੀ, ਇਹ ਥਾਟ ਚੱਲਦਾ ਰਿਹਾ ਅੱਗੇ ਵੀ, ਪ੍ਰਵਾਨ ਵੀ ਹੋਇਆ। ਹੁਣ ਜਿਹੜਾ ਹੈ ਜਿਹੜੇ ਸਾਡੇ ਸਾਰੇ ਸ਼ਾਇਰ ਨੇ, ਅਸੀਂ ਸ਼ੁਰੂ ਕਰਾਂਗੇ ਬਾਬਾ ਫਰੀਦ ਤੋਂ, ਥੋੜਾ ਸਾਰਿਆਂ ਦਾ ਜ਼ਿਕਰ ਕਰਾਂਗੇ। ਅਸੀਂ ਬਾਬਾ ਫਰੀਦ ਤੋਂ ਸ਼ੁਰੂ ਕਰ ਸਕਨੇ ਆ। ਆਪਣੀ ਜਿਹੜੀ ਮਸਲਾ ਇੱਕ ਹੈ ਵੀ ਹੈਗਾ ਕਿ ਪ੍ਰੋਪਰ ਹਿਸਟਰੀ ਆਫ ਪੰਜਾਬੀ ਲਿਟਰੇਚਰ ਨਹੀਂ ਲਿਖੀ ਗਈ, ਜਿਵੇਂ ਹਿਸਟਰੀ ਆਫ पीपल्स हिस्ट्री ऑफ पंजाब नहीं लिखी गई, इस तरह कोई प्रॉपर हिस्ट्री ऑफ पंजाबी लिटरेचर नहीं लिखी गई। लाजवंती रामा कृष्णा की जी किताब है 1938 की, वो 1440 तो शुरू कर रही है, बाबा फरीद वो चो गायब है, बाबा फरीद सानी का जिक्र कर रही। और उन्हें कमाल है किया, सोशल सिस्टम और हिस्ट्री आने नहीं दी, सिर्फ फलसफे की गल हो रही है, मैटाफिजिक्स की गल हो रही। शाह हुसैन जड़ा है वो रीइनकारनेशन मनने वाला बनाता है, और बाबा बुल्ले शाह विश्वनाइट थॉट सारा करके ते वो इस तरह का बनाता है ਉਹਦੇ ਚ। और जिन्नियां भी तारीखां लिखियां गई ने ਉਹਦੇ ਵਿੱਚ, मतलब डॉक्टर मोहन सिंह दीवाना की बड़ी मशहूर तारीख है। ਉਹਦੇ ਚ जो शुरू करता है वो कहता प्री नानक एज और फिर नानक एज। प्री नानक एज थोड़ा जिहा हल्का जिहा जिक्र है बाबा फरीद का या कुछ होर बंदियां, बेसिक ਉਹਦਾ नानक के उत्ते। फिर वो पूरा जोर ला रहा है कि कबीर का असर बाबे नानक के उत्ते नहीं। ਜੀ ਸਾਰੇ ਦੋਸਤਾਂ ਨੂੰ ਮਾਜ਼ਰਤ, ਥੋੜਾ ਇੰਟਰਨੈਟ ਦਾ ਪ੍ਰੋਬਲਮ ਆ ਰਿਹਾ, ਬਸ ਇਹ 1-2 ਮਿੰਟ ਦੇ ਵਿੱਚ ਦੁਬਾਰਾ ਕਨੈਕਟ ਹੋ ਰਹੇ ਅਸੀਂ ਸਰ ਦੇ ਨਾਲ। हाँ जी जी सर वेलकम सर। किथे गवाता सी सानू सर वेलकम सर, स्टार्ट रखो शुरू। हाँ शुक्रिया जी। अच्छा जी, हुण बाबा फरीद असीं शुरू करांगे। 12वीं 13वीं सदी है। बाबा जी का वक्त है 1773 1265। ਉਹਦੇ ਬਾਅਦ ਅਸੀਂ ਜ਼ਿਕਰ ਕਰਾਂਗੇ, ਥੋੜਾ ਜਿਹਾ ਡਿਸਕਸ ਕਰਾਂਗੇ ਬਾਬਾ ਜੀ ਨੂੰ। ਉਹਦੇ ਬਾਅਦ ਬਾਬਾ ਨਾਨਕ ਹੈ, ਉਹਨਾਂ ਦਾ ਵੇਲਾ ਜਿਹੜਾ ਹੈ 1459 1539। ਉਹਦੇ ਨਾਲ ਗੁਰੂ ਅੰਗਦ ਹੈ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਵਗੈਰਾ ਇਹ ਸਾਰੇ ਹੈ। ਉਹਦੇ ਬਾਅਦ ਅਸੀਂ 16ਵੀਂ ਸਦੀ ਚ ਆਨੇ ਹਾਂ। ਗੁਰੂ ਨਾਨਕ ਜਿਹੜਾ 15ਵੀਂ और 16ਵੀਂ ਸਦੀ ਦਾ ਪਹਿਲਾ ਅੱਧ ਹੈ। ਉਹਦੇ ਬਾਅਦ ਅਸੀਂ 16ਵੀਂ ਸਦੀ ਚ ਆਵਾਂਗੇ। 16ਵੀਂ ਸਦੀ ਚ ਦੋ ਵੱਡੇ ਸ਼ਾਇਰ ਨੇ। ਦਮੂਦਰ ਹੈ 1556 1599, शाह हुसैन 1539 1599। जिस वरे शाह हुसैन जमे ने उसे वरे बाबा नानक जी ने चलाना की थी। उसके बाद 17वीं सदी आ जाएंगे। हाफिज बरखुरदार 1580 1675, सुल्तान बाहू 1631 1691 17th सेंचुरी। 18th सेंचुरी बुल्ले शाह वारिस शाह। बुल्ले शाह का वेला 1680 और 1757। वारिस शाह 1798 1722। इत्थे असी
कोशिश करांगे मुकाण दी। जे होर टाइम होया ते रणजीत सिंह दे वेले दो वड्डे शायर सन, कादर यार और हाशम शाह। हाशम शाह का वेला 1751-1821 है। और 3 शायर ने कॉलोनियल पीरियड, मियाँ मोहम्मद बख्श साहब, ख्वाजा फरीद और मौलवी गुलाम रसूल। बाबा फरीद जड़ा है उस तो पहले थोड़ी जी पंजाब की गल करनी चाहिए है। पंजाब बेसिकली पुराना खिता है और ज़रात का खिता है। ज़रात इत्थे सी, बहुत पुरानी सी। आर्यावां दे वेले भी इत्थे ज़रात होंदी सी। YBGC पहलियां वड्डियां बस्तियां हड़प्पा इत्थे बनी और पानी सी इत्थे पर बहुता नहीं सी। रियासत और जदा बादशाही बनी वो एग्रीकल्चर जिहड़ी निजी मालकी सी ਉਹਦਾ ਜਿਹੜਾ ਸਰਪਲਸ ਸੀ ਉਹਦੀ ਬੁਨਿਆਦ ਤੇ ਬਣੀਆਂ। और पशुपाल वसेव भी सी, कोहेवाल वसेव भी सी। और बाबा फरीद के वेले जड़ा है दो वड्डियां, बाबा फरीद के जड़े वडके सन वो तो अफगानिस्तान तो आए सन, लेकिन आप इत्थे पंजाब दे विच जमे। और अजोधन पाकपटन जड़ा है उत्थे उन्होंने अपना बनाई खानका बनाई, वो चलाई भी बहुत वड्डा अज वो बन चुकी है इस वेले। और बाबा जी दे वेले कई चीज़ां हो रही सन। भक्ति मूवमेंट जी चल रही सी। होर जड़े पर्शियन व्हील जी है वो आई, ਉਹਦੇ ਨਾਲ पानी थोड़ा जिहा जड़ा है ਉਹਦੀ वाफर ज्यादा हो गई। और महमूद गजनवी आ गया सी, बाबा खरे हमले खत्म हो गए सी। खानदान गुलामा का पीरियड है, कुछ कुतुबुद्दीन ऐपिक है और अल्तमश है और रजिया सुल्ताना बलबन वगैरह है। बाबा फरीद का टाइम है। बाबा एक थले थले जड़ा लोकां दे लैवल ते एक डायलॉग हो रहा सी मुसलमानां दे विच। और भक्ति जड़े सी वो बहुत बड़ा मीडियम सन के मुसलमान भी और इथों दे जड़ियां दूसरियां जड़ियां ने लहरां दे लोग वेदांती, सारा एक जड़ा है वो डायलॉग उहदे विच सी। भक्ति मूवमेंट का शायद असर है कि बाबा जी ने पंजाबी दे विच लिखिया और फिर थ्रू आउट सारी जेडे साडे सारे शायर ने उन्होंने पंजाबी विच ही लिखिया। हीणियां नुमाणियां दे शायर ने आमा दी गल कीती है आपने। और जड़ा सोशल स्ट्रक्चर है, जड़ा समाजी बंधन है, उहदे विच जड़ा बंदा फसिया है उहदी गल कीती है। समाजी बुनतर जिहड़ी है वो बंदे उत्ते की असर पाती है, बंदे ने किंज जीवना है। बड़ी सख्ती का जमाना सी, मेरा ख्याल टैक्सेशन बहुत ज्यादा सी, बादशाहत अजे बन रही सी और सल्तनत दिल्ली जड़ी है शुरू हो गई सी। और जड़ा है सारा जड़ा है एक खास तरह का जड़ा है वो चल रहा सी। जड़ा बाबा जी असीं कोई 2-3 दौड़े भी पढ़ांगे। जड़ा लैंडस्केप है पंजाब का, पंजाब की धरती की जिहड़ी एक चित्र है, जिहड़ी तस्वीर है, वो बाबा फरीद के जिहड़े दोड़ियां ने बनाई है वो फिक्स हो गई। ਉਹਦੇ ਵਿੱਚੋਂ फिर पंजाबी जड़ा शायर निकल नहीं सकिया। मसलन उन्हां दी जंगल, रुख, मैदान, पंछी, दरिया, दरिया की कंधी, ਇਹਦੇ ਉੱਤੇ ਉਹਨਾਂ ने सारा जड़ा है सी। दोड़ा मैं पढ़ना बाबा जी का। अज न सुती कंत स्यों अंग मुड़े मुड़ जा। अज मैं कंत मैंने महबूब है, खावंद है, अज मैं उहदे नाल नहीं सुती और मेरे अंग मुड़ गए ने। जाए पुछो दुहागनी, दुहागनी मैंने जिहड़ी बदनसीब है, बुरे नसीबा वाली है। जाओ पुछो दुहागनी तुम केहो रेन विहाए, तू किवें रात गुजारी है। हुण बाबा जी नूं असीं कह दिंदे सूफी है, इस तो इरोटिक शेर हो सकता कोई। फिर जड़ा नक्शा पंजाब का जिहड़ी एक सूरत है, जड़ा लैंडस्केप है, लंबी लम्मी लम्मी नदी वहे कंधी कीरे हेत। लंबी लंबी नदी वह रही है और कंधी जिहड़ी है उन्होंने किनारे दे नाल, अपने किनारे नाल प्यार है। हेत मैंने हेती हुंदा जड़ा हमदर्द होवे। बेड़े नूं कप्पर क्या करे जो पातन रहे सुचेत। बेड़ा जड़ा है उन्होंने कप्पर तूफान है, उन्होंने तूफान की कह सकता है, हड़ उन्होंने की हो सकता है जे पातन जड़ा है, जड़ा चलाण वाला है वो सुचेत है।
ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇਠ ਨਾ ਕੋਏ, ਜਿਉਂਦਿਆਂ ਪੈਰਾਂ ਥੱਲੇ ਮੋਇਆਂ ਉੱਪਰ ਹੋਏ। ਦੀ ਸੂਫੀਆਨਾ ਤਸ਼ਰੀਹ ਹੈ ਕੀਤੀ ਜਾਂਦੀ ਹੈ, ਯਾਰ ਬੇਟੀ ਨੂੰ ਬੁਰਾ ਨਾ ਸਮਝੋ, ਇੱਕ ਦਿਨ ਤੁਸੀਂ ਕਬਰੇ ਪੈਣਾ। ਇਹ ਗੱਲ ਹੈ ਉੱਤੇ ਉੱਤੇ, लेकिन जड़ी है कि खाक नशीनों उठ बैठो, वो वक्त करीब आ पहुंचा है जब ताज गिराए जाएंगे और तख्त उछाले जाएंगे। यह खाक नशीन हलकत भी है और खाक धरती भी है। फरीदा खाक ना निंदिए, महमूद गजनवी दे 17 हमले ने वो खाक निंदी जा रहे, खाको जेठ ना को, धरती अपनी जड़ी है ਉਹਦੇ प्यार की भी गल है। ਤੇ ਬਾਬਾ ਜੀ ਜਿਹੜਾ ਹੈ ਅਸੀਂ ਕਨਕਲੂਡ ਕਰ ਰਹੇ ਹਾਂ, ਉਹਨਾਂ ਨੂੰ ਅੱਗੇ ਚੱਲ ਰਹੇ ਹਾਂ। ਔਰ ਜਿਹੜੇ ਉਸ ਤੋਂ ਬਾਅਦ ਕਾਫੀ ਜਿਹੜਾ ਹੈ ਪੂਰੀ ਸਦੀ 13ਵੀਂ ਸਦੀ ਉਹਦੇ ਵਿੱਚ, ਉਹਦੇ ਬਾਅਦ ਬਾਬਾ ਜੀ ਦੇ ਬਾਅਦ ਕਾਫੀ ਲੰਬਾ ਕੋਈ 1.5 ਪੌਣੇ 200 ਸਾਲਾਂ ਦਾ ਗੈਪ ਹੈ ਇੱਕ। ਔਰ 15ਵੀਂ ਸਦੀ ਵਿੱਚ ਅੱਗੇ ਜਾ ਕੇ 14ਵੀਂ ਸਦੀ ਚ ਵੀ ਸ਼ਾਇਦ ਕੋਈ ਸ਼ਾਇਰ ਹੋਇਆ ਹੋਵੇ ਲੇਕਿਨ ਗਵਾਚ ਗਏ। और जड़ा बाबा फरीद का कलाम है जिन्ना मैच्योर है, जेडे उन्होंने दोड़े लिखे शोक अशलोक, वो इन्ने वो दसते हैं कि पंजाबी बहुत मैच्योर सी, इन्नी मैच्योर सी कि एक शानदार एक एक्सीलेंट पोइट्री जी है वो एक्सप्रैस हो रही है। उस तो पहले भी शायद शायर होंगे, नाथ जोगियां का जिक्र किया जाता है, लेकिन बहरहाल वो जड़े गैप्स ने हिस्टरी के सानू उन्हां दा नहीं पता। बाबा नानक जड़े ने वो 1469 और 1539 का उन्होंने वेला है। हुण बाबा नानक बाबा गुरु नानक ते गाले गल करनी बड़ी औखी है। अजकल साडे पाकिस्तान च बाबा नानक की बड़ी गल हो रही। करतारपुर असी बनाया है, रियासतां दी अपनी सियासत है, ਉਹਦੇ ਤੇ ਅਸੀਂ ਗੱਲ नहीं करते, लेकिन ਜਿਹੜਾ ਸਾਡਾ कलैक्टिव फोकलोर सी अनकॉन्शियस या कॉन्शियस, बाबा नानक ਉਹਦਾ हिस्सा है। मैं अपनी मां कोलों बाबा नानक दियां कहानियां सुनियां। बहुत मशहूर वाक्य है कि मर्दाना नूं सोना लभदा तो बाबे नूं कहंदा बाबा मैनूं डर लगदा, ते बाबा कहंदा डर सुट दे। ਇਹ कहानी ਅਸੀਂ ਆਪਣੇ ਵੱਡਕਿਆਂ ਕੋਲੋਂ ਸੁਣੀ। फिर बाबा जी ने जो चलाना होया तो मुसलमाना ने कहा असीं इन्हां दा इंज करना अंतम, ते हिंदुआ ने कहा असीं इंज करना, है भी असीं अपने वड़कियां कोल सुनी। लेकिन पार्टीशन तो बाद बाबे नूं असीं गायब कर दिता। और मेरे हिसाब विच बाबा अजे भी चढ़दे पंजाब विचों गायब है। उहदी वजह है कि किसी सिलेबस की किताब दे विच, किसी यूनिवर्सिटी दे विच असीं बाबे नूं नहीं पढ़ाया। पार्टीशन तो पहले ਜਿਹੜੀਆਂ ਸ਼ਾਹਮੁਖੀ ਚ ਜਾਂ ਪੰਜਾਬੀ ਫਾਰਸੀ ਸਕ੍ਰਿਪਟ ਦੇ ਵਿੱਚ ਬਾਬੇ ਦਾ ਕਲਾਮ ਉਲੱਥਾ ਆ, ਉਹ ਅਜੇ ਵੀ ਉਸ ਤੋਂ ਜ਼ਿਆਦਾ ਹੈ ਜਿਹੜਾ ਅਸੀਂ ਕੀਤਾ ਹੈ। ਡਾਕਟਰ ਮਨਸੂਰ ਆਜ਼ਾਦ ਨੇ ਬਾਬੇ ਦਾ ਕਲਾਮ ਛਾਪਿਆ, ਇੱਕ ਛੋਟੀ ਜਿਹੀ ਕਿਤਾਬ ਅਦਬੀ ਬੋਰਡ ਵਾਲਿਆਂ ਨੇ ਛਾਪੀ। ਨਜਮ ਸਾਹਿਬ ਨੇ ਕਿਤਾਬ ਛੋਟੀ ਜਿਹੀ ਲਿਖੀ ਹੈ रंग फरीदो नानक नानको फरीद, लेकिन ना काफी कोई ऐसी किताब अजे भी बाबे नानक ते नहीं लिखी गई ਜਿਹੜੇ ਬਾਬੇ ਨਾਨਕ ਦੀ ਪੂਰੀ ਸਿਆਸਤ ਨੂੰ, ਬਾਬੇ ਨਾਨਕ ਦੇ ਪੂਰੇ ਕਲਾਮ ਨੂੰ, ਵਿਚਾਰ ਨੂੰ ਐਡਰੈਸ ਕਰਦੀ ਹੋਵੇ। ਕਰਤਾਰਪੁਰ ਅਸੀਂ ਬਣਾ ਲਿਆ, ਸਤ ਬਿਸਮਿਲ੍ਲਾ ਬਣਿਆ, ਬੜੀ ਅੱਛੀ, ਅਸੀਂ ਵੈਲਕਮ ਕਰਨੇ ਆ। 2 ਦਫਾ ਸਾਡੇ ਪ੍ਰਾਈਮ ਮਿਨਿਸਟਰ ਆਏ ਨੇ ਉੱਥੇ। ਕਸਮ ਹੈ ਕਿ ਸਾਡੇ ਪ੍ਰਾਈਮ ਮਿਨਿਸਟਰ ਨੇ ਬਾਬੇ ਦੀ ਇੱਕ ਲਾਈਨ ਪੜ੍ਹੀ ਹੋਵੇ ਕਰਤਾਰਪੁਰ। ਮੈਂ ਚੈਲੰਜ ਕਰਨਾ ਵਾ ਕਿ ਸਾਡੇ ਵਜ਼ੀਰ ਆਲਾ ਨੂੰ ਪੁੱਛ ਲਵੋ ਕਿ ਕਰਤਾਰਪੁਰ ਦਾ ਕੀ ਮਤਲਬ ਹੈ। किसी को नहीं पता करतारपुर की है। इथों तक क्या बाबा जी करतारपुर में पैदा हुए थे, भुल गए कि ननकाना की है। हुण इन्नी जिहड़ी बिल्कुल इलम दा ना होना बाबे नानक बारे, उहदी की वजह है? उहदी वजह कि नहीं ना पढ़ाया गया, ना लिखाया गया। और गुरु ग्रंथ जिहड़ा गुरु अर्जन ने जोड़िया 1604-5 ਦੇ ਵਿੱਚ, मैं हुण भी समझना कि पंजाब की सब तो वड्डी किताब है। और 1605 ਵਿੱਚ पिछे की सी? सिर्फ बाबे फरीद का कलाम।
और ਉਹਦੇ ਵਿੱਚ ਇੰਨੇ ਸ਼ਾਇਰਾਂ ਦਾ ਕਲਾਮ 20-25 ਸ਼ਾਇਰਾਂ ਦਾ ਕਲਾਮ ਇਕੱਠਾ ਕਰਕੇ ਐਡੀ ਵੱਡੀ ਪੋਥੀ ਬਣਾ ਦੇਣਾ ਇੱਕ ਕ੍ਰਿਸ਼ਮਾ ਹੀ ਹੈ। ਤੇ ਥੋੜੀ ਜਿਹੀ ਅਸੀਂ ਗੱਲ ਕਰਾਂਗੇ, ਜਿਹੜੇ ਮੇਰੇ ਚੜ੍ਹਦੇ ਪੰਜਾਬ ਦੇ ਦੋਸਤ ਨੇ ਉਹ ਮੇਰੇ ਤੋਂ ਬਿਹਤਰ ਗੱਲ ਕਰ ਸਕਦੇ ਨੇ, ਲੇਕਿਨ ਸਾਨੂੰ ਇੱਥੇ ਜਿੰਨੀ ਕੁ ਸਮਝ ਆਈ ਹੈ, ਜਿੰਨਾ ਕੁ ਪੰਜਾਬ ਉਹਦਾ ਬਾਬੇ ਦਾ ਕਲਾਮ ਉਲੱਥਾ ਹੋਇਆ ਉਹਨੂੰ ਥੋੜਾ ਜਿਹਾ ਮੈਂ ਹਲਕਾ ਜਿਹਾ ਕਰਾਂਗਾ। ਇੱਕ ਸਵਾਲ ਬੜਾ ਮੇਰੇ ਜ਼ਿਹਨ ਚ ਆਉਂਦਾ ਹੈ ਕਿ ਬਾਬਾ ਨਾਨਕ ਜਬ ਕਿੱਥੇ ਕਿਸਰਾ ਪਿਆ, ਐਡੀ ਵੱਡੀ ਹਸਤੀ, ਔਰ ਪੈਦਾ ਕਿੱਥੇ ਹੋਇਆ? ਨਨਕਾਣੇ, ਜਿਹੜਾ ਨਾ ਜੀਟੀ ਰੋਡ ਤੇ ਹੈ ਨਾ ਕੋਈ ਲਾਂਘਾ ਹੈ ਉੱਥੇ, ਦੂਰ ਉਫਤਾਦਾ ਇੱਕ ਰਿਮੋਟ ਪਿੰਡ ਦੇ ਵਿੱਚ, ਛੋਟੇ ਜਿਹੇ ਟਾਊਨ ਦੇ ਵਿੱਚ ਐਡੀ ਵੱਡੀ ਹਸਤੀ ਜਿਹੜੀ ਬਾਬਾ ਫਰੀਦ ਬਾਬਾ ਨਾਨਕ ਜਿਹੜਾ ਹੈ ਉੱਥੇ ਜੰਮਿਆ। ਅਗਰ ਉਹ ਵੇਲਾ ਦੇਖੀਏ ਅਸੀਂ ਪੂਰੀ ਦੁਨੀਆ ਦੇ ਵਿੱਚ ਥੋੜੀ ਸਮਝ ਆਉਂਦੀ ਹੈ। ਮਸਲਨ ਹੈ ਉਹ ਉਹੀ ਵੇਲਾ ਹੈ ਬਾਬਾ ਜੀ ਦਾ ਜਦੋਂ ਵਾਸਕੋ ਡੇ ਗਾਮਾ ਇੰਡੀਆ ਡਿਸਕਵਰ ਕਰਕੇ ਇੱਥੇ ਪਹੁੰਚ ਰਿਹਾ ਸੀ, ਕੋਲੰਬਸ ਅਮਰੀਕਾ ਡਿਸਕਵਰ ਕਰ ਰਿਹਾ ਸੀ, ਰੈਨੇਸਾਂਸ ਦੀ ਮੂਵਮੈਂਟ ਚੱਲ ਰਹੀ ਸੀ ਯੂਰਪ ਦੇ ਵਿੱਚ, ਮਾਰਟਨ ਲੂਥਰ ਜਿਹੜਾ ਹੈ ਜਰਮਨੀ ਦੇ ਵਿੱਚ ਉਹ ਆਰਥੋਡਾਕਸ ਕੈਥੋਲਿਜ਼ਮ ਨੂੰ ਚੈਲੰਜ ਕਰ ਰਿਹਾ ਸੀ, ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਹੋ ਰਹੀਆਂ ਸੀ। ਸਾਡੇ ਜਿਹੜਾ ਹੈ ਇਹ ਲੋਧੀਆਂ ਦਾ ਵੇਲਾ ਹੈ, ਔਰ ਬਹੁਤਾ ਵੇਲਾ ਜਿਹੜਾ ਹੈ ਉਹ ਸਿਕੰਦਰ ਲੋਧੀ ਦਾ ਵੇਲਾ ਜਿਹੜਾ 1517 ਔਰ 1459 ਦੇ ਦਰਮਿਆਨ ਆਪਨੇ ਗੁਜ਼ਾਰਿਆ। ਸਿਕੰਦਰ ਦੇ ਬਾਅਦ ਇਬਰਾਹਿਮ ਲੋਧੀ ਆਇਆ ਸੀ, ਇਬਰਾਹਿਮ ਲੋਧੀ ਨੂੰ ਜਿਹੜੀ ਹੈ ਉਹ ਬਾਬਰ ਨੇ ਸ਼ਿਕਸਤ ਦਿੱਤੀ ਸੀ 1526-24 ਦੇ ਵਿੱਚ, ਔਰ ਫਿਰ ਮੁਗਲਾਂ ਦਾ ਰਾਜ ਸ਼ੁਰੂ ਹੋ ਗਿਆ। ਅਹਿਮ ਜ਼ਾਤਾਂ ਜਿਹੜੀਆਂ ਉਸ ਵੇਲੇ ਸਨ, ਖਰਲ ਸਨ, ਸਿਆਲ ਸਨ, ਗੱਗਰ ਸਨ, ਅਵਾਨ ਸਨ, ਜੰਜੋਏ ਸਨ, ਜ਼ਰਾਤ ਹੁੰਦੀ ਸੀ, ਔਰ ਕਿਹਾ ਜਾਂਦਾ ਹੈ ਕਿ ਜੱਟ ਜਿਹੜੇ ਸੀ ਉਦੋਂ ਆ ਗਏ ਸੀ, ਜੱਟੀ ਸ਼ੁਰੂ ਹੋ ਗਈ ਸੀ, ਔਰ ਇਹ ਲੋਕ ਇਹਨਾਂ ਨੇ ਜੱਟਾਂ ਨੇ ਗੁਜਰਾਂ ਤੇ ਰਾਜਪੂਤਾਂ ਕੋਲੋਂ ਜ਼ਮੀਨਾਂ ਲਈਆਂ। ਬੜਾ ਕਰੜਾ ਹਾਕਮ ਸੀ ਸਿਕੰਦਰ ਲੋਧੀ ਜਿਹੜਾ ਹੈ, ਔਰ ਮਜ਼ੇਦਾਰ ਗੱਲ ਹੈ ਕਿ ਉਹ ਪੱਕਾ ਖਵਾਨੀ ਵੀ ਨਹੀਂ ਸੀ। ਉਹਦੀ ਮਾਂ ਜਿਹੜੀ ਹੈ ਉਹ ਹਿੰਦੂ ਸੁਨਿਆਰੇ ਦੀ ਧੀ ਸੀ। ਬਟ ਬੇਸਿਕਲੀ 2-3 ਵੱਡੇ ਕਲਾਸਾਂ ਸਨ, ਉੱਤੇ ਜਿਹੜੇ ਉਮਰਾ ਸਨ, ਖਾਨ ਤੇ ਮਲਕ ਸਨ ਕਿਹਾ ਜਾਂਦਾ ਸੀ, ਉਹਨਾਂ ਦੇ ਹਰਮ ਸਨ, ਮਹਿਲ ਸਨ, ਮੁਜਰੇ ਸਨ, ਗੁਲਾਮ ਸਨ। ਦੂਜੇ ਨੰਬਰ ਤੇ ਉਲਮਾ और दूसरे लोग सन, सूफी शेख सन, शैय्यदजादे, पीरजादे, आलम कलर व्यापारी हटवाणीए, हकीम लखारी सन, और थले जड़ा लुकाई दे विच हुनरमंद सन, दस्तकार, मिस्त्री, लोहार, ललारी, जलाए, चमार, फौजी, तेली, माछी ते होर लोग सन। बाबा जी का कलाम जी लैंग्वेज है उन्होंने बारे कहा जाता है कि जी समझ नहीं आ रही, औखी जी है, और ਉਹਦੇ ਵਿੱਚ ਜਿਹੜੀ ਬੋਲੀ ਹੈ ਉਹ ਰਲੀ ਮਿਲੀ ਹੈ, ਠੇਠ ਪੰਜਾਬੀ ਵੀ ਹੈ, ਔਰ ਭਾਸ਼ਾ ਜਿਹੜੀ ਹੈ ਉਹਦੇ ਵਿੱਚ ਸੰਸਕ੍ਰਿਤ ਦੇ ਨੇੜੇ ਵੀ ਪਹੁੰਚ ਜਾਂਦੀ ਹੈ, ਔਰ ਪੂਰਬੀ ਦਿੱਲੀ ਹੈ ਉਹਦੇ ਵੀ ਹੈ। ਸੁਣਨ ਵਾਲੇ ਜਿਹੜੇ ਨੇ ਉਹ ਹਿੰਦੂ ਵੀ ਸਨ। ਫੋਕਲੋਰ ਦਾ ਬਹੁਤ ਹਿੰਦੂ ਫੋਕਲੋਰ ਜਿਹੜੀ ਹੈ ਬਹੁਤ ਤਗੜੀ ਸੀ, ਵੇਦਾਂ ਨੂੰ ਪੜ੍ਹਿਆ ਜਾਂਦਾ ਸੀ। ਜੋਗ ਦੀ ਰੀਤ ਵੀ ਉਦੋਂ ਚੱਲ ਰਹੀ ਸੀ, ਉਹਦੇ ਤੇ ਪਹਿਲੇ ਗੱਲਬਾਤ ਵੀ ਹੋ ਚੁੱਕੀ ਹੈ। ਭਾਸ਼ਾ ਠੇਠ ਵੀ ਸੀ ਔਰ ਭਾਸ਼ਾ ਰਲਾ ਕੇ ਵੀ ਕਲਾਮ ਜੋੜਿਆ ਜਾਂਦਾ ਸੀ, ਔਰ ਸਾਰਾ ਹਿੰਦੂ ਲੋਕ ਵੀ ਫੋਕਲੋਰ ਵੀ ਸੀ। ਸ਼ਾਇਰੀ ਜਿਹੜੀ ਹੈ ਉਹਨਾਂ ਦੀ ਉਹ ਫਕੀਰੀ ਦਰਵੇਸ਼ੀ ਹੈ, ਜ਼ਾਤ ਕੀ ਹੈ, ਰੱਬ ਦੀ ਵੀ ਗੱਲ ਕੀਤੀ ਹੈ, ਰੱਬ ਉਹਨਾਂ ਨੇ ਪਾਤ ਤੋਂ ਉੱਤੇ ਹੈ, ਅਲੱਗਾ ਹੈ। ਹਿੰਦੂ ਵਸੇਬ ਜ਼ਾਤਾਂ ਵਿੱਚ ਵੰਡਿਆ ਗਿਆ ਸੀ। 4 ਵਰਨ ਸਨ, ਸ਼ੇਖ ਜਿਹੜੇ ਨੇ ਬ੍ਰਾਹਮਣ ਜਿਹੜੇ ਨੇ 500 ਸਨ, 2000 ਖੱਤਰੀ ਸਨ, 2500 ਸ਼ੂਦਰ ਸਨ। ਗੁਰਮੁੱਤ ਦੀ ਗੁਰਮਤ ਜਿਹੜਾ ਉਹਦੀਆਂ ਜਿਹੜੀਆਂ ਜੜ੍ਹਾਂ ਨੇ ਫਕੀਰੀ ਵਿੱਚ ਨੇ। ਔਰ ਥੋੜਾ ਜਿਹਾ ਜਿਹੜਾ ਹੈ ਮੈਂ ਕਲਾਮ ਜਿਹੜਾ ਹੈ ਬਾਬਾ ਜੀ ਦਾ ਉਹ ਇੱਥੇ ਪੜ੍ਹਨਾ ਚਾਹਾਂਗਾ। ਬਾਬਾ ਜੀ ਨੇ ਮੇਰੀ ਜਿਹੜੀ ਹੈ ਕਿ ਜਿਹੜੀ YBG ਸੀ, ਜਿਹੜਾ ਵਾਕ ਸੀ, ਉਹਦੇ ਤੇ ਬਹੁਤ ਸਖਤੀ ਸੀ ਬਾਬਾ ਜੀ ਦੇ ਵੇਲੇ, ਬਾਬਾ ਫਰੀਦ ਦੇ ਵੇਲੇ। ਬਾਬੇ ਨਾਨਕ ਆਂਦੇ ਮੈਨੂੰ ਲੱਗਦਾ ਹੈ ਕਿ ਉਹਦਾ ਕੋਈ ਕ੍ਰਾਈਸਿਸ ਜਿਹੜਾ ਸ਼ੁਰੂ ਹੋ ਗਿਆ ਸੀ, ਔਰ ਟੈਕਸੇਸ਼ਨ ਦਾ ਸਿਸਟਮ ਹੈ ਜਿਹੜਾ ਟੋਡਰ ਬਲ ਨੇ ਬਣਾਉਣਾ ਸ਼ੁਰੂ ਕੀਤਾ, ਔਰ ਉਹ ਪਹਿਲੇ ਲੋਧੀਆਂ ਦੇ ਵੇਲੇ ਸੀ। ਅਸੀਂ ਜਾ ਕੇ ਅੱਗੇ ਗੱਲ ਕਰਾਂਗੇ, ਸ਼ਾਹ ਹੁਸੈਨ ਦਾ ਵੇਲਾ ਆਏਗਾ ਤੇ ਉਹ ਟੈਕਸੇਸ਼ਨ ਬੜਾ ਖੌਫਨਾਕ ਜਿਹੜਾ ਹੈ ਉਹ ਆ ਗਿਆ ਸੀ, ਔਰ ਉਹਦਾ ਕ੍ਰਾਈਸਿਸ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਸੀ, ਜਿਹੜਾ ਐਗਰੀਕਲਚਰ ਦੇ ਵਿੱਚ ਸੀ, ਜਾਗੀਰਦਾਰੀ ਦਾ। ਬਾਬਾ ਜੀ ਬਾਬਾ ਨਾਨਕ ਦਾ ਕਮਾਲ ਹੈ ਕਿ ਬਾਬਾ ਨਾਨਕ ਨੇ ਪੜ੍ਹ ਲਿਆ ਸੀ ਆਪਣੇ ਵੇਲੇ ਵਿੱਚ ਇਹ ਸਿਸਟਮ ਨਹੀਂ ਚੱਲਣਾ, ਇਹ ਸਿਸਟਮ ਨੇ ਢਹਿਣਾ ਹੈਗਾ।
ਔਰ ਅਸੀਂ ਜਾ ਕੇ ਦੇਖਦੇ ਹਾਂ ਕਿ 18ਵੀਂ ਸਦੀ ਦੇ ਵਿੱਚ ਫਿਰ ਉਹ ਨਾਨਕੀ ਫਰੀਦੀ ਲਹਿਰ ਜਦੋਂ ਸ਼ੁਰੂ ਹੋਈ ਵਾਕਈ ਉਹ ਸਿਸਟਮ ਢਹਿ ਪਿਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਇੱਕ ਹੁਕਮ ਬਾਦਸ਼ਾਹ ਦਾ, ਇੱਕ ਨਾਨਕ ਇੱਥੇ ਹੁਕਮ ਦੀ ਗੱਲ ਕਰ ਰਿਹਾ। ਇਹ ਨੇਚਰ ਦਾ ਹੁਕਮ ਹੈ ਕਿ ਨੇਚਰ ਜਿਹੜੀ ਹੈ, ਇਹ ਕਾਇਨਾਤ ਜਿਹੜੀ ਹੈ, ਇਹ ਜੱਗ ਜਿਹੜਾ ਹੈ, ਇੱਕ ਆਰਡਰ ਦੇ ਵਿੱਚ ਹੈ ਔਰ ਇਸ ਆਰਡਰ ਤੋਂ ਬਾਹਰ ਕੁਝ ਨਹੀਂ ਹੈ, ਕੋਈ ਹੁਕਮ ਨਹੀਂ ਹੈ। ਔਰ ਜੇ ਤੂੰ ਇਸ ਹੁਕਮ ਨੂੰ ਬੁੱਝ ਲਏਗਾ, ਇਸ ਆਰਡਰ ਨੂੰ ਬੁੱਝ ਲਏਗਾ, ਫਿਰ ਤੇਰੇ ਅੰਦਰ ਹੋਮੇ ਨਹੀਂ ਰਹੇਗਾ। ਤੇਰੇ ਅੰਦਰ ਜਿਹੜਾ ਮੈਂ, ਹੋਮੇ ਕੀ ਹੈ, ਮੈਂ, ਈਗੋ, ਉਹ ਮਰ ਜਾਏਗੀ। नीचा अंदर नीच जात नीच नीच हूं नीच, नीचा अंदर नीच जात नीची हूं अत नीच, नानक तिनके संग साथ वड्या सो क्या रीस, जिथे नीच संभालियन तिथे नदर तेरी बख्शिश। कि मैं नीचा अंदर नीच आ और जिथे कोई ऐना नीचा नू संभालेगा ਉੱਥੇ ਹੀ ਰੱਬ ਦੀ ਨਜ਼ਰ ਉਹਦੇ ਤੇ ਮਿਹਰਬਾਨ ਹੋਏਗੀ। ਕਿ ਰੱਬ ਜਿਹੜਾ ਹੈ ਉਹ ਮਾੜਿਆਂ ਦਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ, ਰੈਨ ਗਵਾਈ ਸੋਏ ਕੇ ਦਿਵਸ ਗਵਾਇਆ ਖਾ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾ। ਕਿ ਰਾਤ ਜਿਹੜੀ ਸੌਂ ਕੇ ਗੁਜ਼ਾਰਤੀ, ਦਿਨ ਖਾ ਕੇ ਗੁਜ਼ਾਰਤਾ, ਚਰਖੇ ਤੇ ਮੈਕਡੋਨਲਡ ਤੇ KFC ਤੇ ਹੀਰੇ ਜੈਸਾ ਜਨਮ ਸੀ ਤੇ ਕੋਡੀ ਬਦਲੇ ਅਸੀਂ ਉਹਦਾ ਸੌਦਾ ਕਰ ਲਿਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਰ ਤਰ ਤਲੀ ਗਲੀ ਮੇਰੀ ਆਓ, ਅਤਮਾਰਗ ਪੈਰ ਦਰੀਜੇ ਸਰਦੀਜੇ ਕਾਨ ਨਾ ਕੀਜੇ। ਉਹ ਜਿਹਾ ਬਾਬਾ ਜੀ ਨੇ, ਬਾਬਾ ਨਾਨਕ ਦਾ ਇੱਕ ਮੁਖਤਸਰ ਜਿਹਾ ਜਿਵੇਂ ਮੈਨੂੰ ਸਮਝ ਆਈ ਹੈ। ਹੁਣ ਅਸੀਂ ਆਨੇ ਆ 16ਵੀਂ ਸਦੀ ਦੇ ਵਿੱਚ। 16ਵੀਂ ਸਦੀ ਦੇ ਦੋ ਸ਼ਾਇਰ ਅਸੀਂ ਡਿਸਕਸ ਕਰਾਂਗੇ, ਦਮੋਦਰ ਦਾਸ ਔਰ ਮਾਧੋ ਲਾਲ ਹੁਸੈਨ। 16ਵੀਂ ਜਿਹੜਾ ਪੀਰੀਅਡ ਹੈ ਉਹਦੇ ਵਿੱਚ ਕਈ ਚੀਜ਼ਾਂ ਨੇ। ਜਿਹੜਾ ਦੂਜਾ ਅੱਧ ਹੈ 16ਵੀਂ ਸਦੀ ਦਾ, ਅਕਬਰ ਬਾਦਸ਼ਾਹ ਦਾ ਰਾਜ। ਅਕਬਰ ਬਾਦਸ਼ਾਹ ਲਾਹੌਰ, ਦੁੱਲਾ ਭੱਟੀ, ਦਮੋਦਰ ਦਾਸ। ਦਮੋਦਰ ਦਾਸ ਇੰਟੀਰੀਅਰ 'ਚ ਬੈਠਾ ਹੈ ਪੰਜਾਬ ਦੇ ਝੰਗ ਵਿੱਚ। ਪਹਿਲਾ ਕਿੱਸਾ ਉਹਨੇ ਜੋੜਿਆ ਹੀਰ ਦਾ, ਔਰ ਝੰਗ ਦੀ ਜ਼ੁਬਾਨ ਬਹੁਤ ਖੂਬਸੂਰਤ ਸਮਝੀ ਜਾਂਦੀ ਹੈ। ਖਿਆਲ ਕੀਤਾ ਜਾਂਦਾ ਹੈ ਕਿ ਜੇ ਪੰਜਾਬ ਦੀ ਕੋਈ ਸਟੈਂਡਰਡ ਬੋਲੀ ਬਣਦੀ ਤੇ ਉਹ ਝੰਗ ਦੀ ਬੋਲੀ ਸੀ। ਉਹ ਝੰਗ 'ਚ ਬੈਠਾ ਹੈ, ਕਿੱਸਾ ਲਿਖ ਰਿਹਾ ਹੈ ਦਮੋਦਰ, ਔਰ ਸ਼ਹਿਰ ਜਿਹੜਾ ਲਾਹੌਰ ਸ਼ਹਿਰ, ਉਹਦੇ ਅੰਦਰ ਸ਼ਾਹ ਹੁਸੈਨ ਬੈਠਾ ਹੈ, ਮਾਧੋ ਲਾਲ ਹੁਸੈਨ, ਉਹ ਆਪਣੀ ਗੱਲ ਕਰ ਰਿਹਾ। ਅਸੀਂ ਦੋਵਾਂ ਦਾ ਥੋੜਾ ਜਿਹਾ ਲਾ ਟਕਰਾ ਕਰਾਂਗੇ। 1927 ਦੇ ਵਿੱਚ ਬਾਬਾ ਗੰਗਾ ਸਿੰਘ ਬੇਦੀ ਸੀ ਇੰਜੀਨੀਅਰ, ਉਹਨੂੰ ਇੱਕ ਪੋਥੀ ਮਿਲੀ ਜਿਹਦੇ ਵਿੱਚ ਦਮੋਦਰ ਦਾ ਕਿੱਸਾ ਸੀ। ਇਹ 40 ਦੇ ਕੋਲ ਜਾ ਕੇ ਇਹ ਛਾਪਿਆ ਗਏ ਗੁਰਮੁਖੀ 'ਚ, ਔਰ ਸਾਡੇ ਪੰਜਾਬੀ ਅਦਬੀ ਬੋਰਡ 'ਚ ਖਾਨ ਸਾਹਿਬ ਨੇ ਇਹਨੂੰ ਸ਼ਾਹਮੁਖੀ ਵਿੱਚ ਛਾਪਿਆ। ਬਾਬਾ ਬੁੱਧ ਸਿੰਘ ਨੂੰ ਵੀ ਇਹ ਕਿੱਸਾ ਜਿਹੜਾ ਮਿਲਿਆ ਸੀ। ਦਮੋਦਰ ਜਿਹੜਾ ਨਾਂ ਹੈ ਉਹ ਕ੍ਰਿਸ਼ਨ ਦੇ 10 ਨਾਵਾਂ ਵਿੱਚੋਂ ਇੱਕ ਨਾਂ ਹੈ। ਦਮਾ ਦਾ ਮਤਲਬ ਹੈਗਾ ਰੱਸੀ ਤੇ ਉਦਰ ਦਾ ਮਤਲਬ ਹੈ ਢਿੱਡ। ਕ੍ਰਿਸ਼ਨ ਸ਼ਰਾਰਤਾਂ ਕਰਦਾ ਸੀ ਤੇ ਉਹਦੀ ਮਾਂ ਉਹਨੂੰ ਰੱਸੀ ਨਾਲ ਬੰਨ੍ਹ ਦਿੰਦੀ ਸੀ ਤੇ ਉਹ ਦਮੋਦਰ ਜਿਹੜਾ ਹੈ ਉਹਦੇ ਤੋਂ ਪੜਿਆ। ਦਮੋਦਰ ਕਿੱਥੋਂ ਆਇਆ ਸਾਨੂੰ ਉਹਦਾ ਬਾਰੇ ਕੁਝ ਨਹੀਂ ਪਤਾ। ਜ਼ਾਤ ਉਹਦੇ ਕਹਿੰਦੇ ਨੇ ਗੁਲਾਟੀ ਸੀ, ਦਮੋਦਰ ਗੁਲਾਟੀ ਵੀ ਕਿਹਾ ਜਾਂਦਾ ਹੈ, ਜਿਹੜੀ ਅਰੋੜਿਆਂ ਦੀ ਇੱਕ ਸਬ ਕਾਸਟ ਸੀ। ਅਰੋੜੇ ਜਿਹੜੇ ਨੇ ਬਾਅਦ ਕਹਿੰਦੇ ਨੇ ਭਗਤੀਆਂ ਦੇ ਨਾਲ ਮਿਲ ਗਏ ਸਨ, ਔਰ ਮੁਹੰਮਦ ਆਸਫ ਖਾਨ ਸਾਹਿਬ ਇਹ ਵੀ ਕਹਿੰਦੇ ਨੇ ਕਿ ਦਮੋਦਰ ਜਿਹੜਾ ਹੈ ਉਹ ਤੀਜੇ ਗੁਰੂ ਅਮਰਦਾਸ ਪਾਰੋਂ ਸਿੱਖ ਮਤ ਵਿੱਚ ਆ ਗਏ ਸਨ। ਬਹਰਹਾਲ ਅਕਬਰ ਦੇ ਵੇਲੇ ਜਿਹੜੀ ਹੈ ਟੈਕਸੇਸ਼ਨ ਉਹਨੂੰ ਸੈਂਟਰਲਾਈਜ਼ ਕਰ ਦਿੱਤਾ ਗਿਆ ਸੀ। ਅਲਾਉਦੀਨ ਖਿਲਜੀ ਨੇ ਉਹਨੂੰ ਬਕਾਇਦਾ ਬਣਾਇਆ, ਜਿਸ ਵਿੱਚ ਜਾਗੀਰਦਾਰੀ ਜਿਹੜੀ ਹੈ ਫਿਊਡਲ ਔਰ ਬਿਊਰੋਕ੍ਰੇਸੀ, ਲਾਕੜੀ ਜਿਹੜੇ ਨੇ ਉਹ ਬੁਨਿਆਦੀ ਲੋਕ ਸਨ। ਸ਼ੇਰ ਸ਼ਾਹ ਜ਼ੂਰੀ ਦੇ ਵੇਲੇ ਟੋਡਰ ਮਲ ਨੇ ਬੜੀ ਸਖਤੀ ਨਾਲ ਇਹਨੂੰ ਨਾਫਜ਼ ਕੀਤਾ। ਅਕਬਰ ਦੇ ਵੇਲੇ ਵੀ ਉਹ ਚੱਲਦਾ ਰਿਹਾ।
ਔਰ ਉਹਦੇ ਵਿੱਚ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਉਹ ਸੀ ਸ਼ਿਕਦਾਰ। ਸ਼ਿਕਦਾਰ ਨੂੰ ਦਿੱਤਾ ਜਾਂਦਾ ਸੀ, ਜਿਹੜਾ ਸੀ ਅੱਗੇ ਪਾਵਰ ਦਿੱਤੀ ਜਾਂਦੀ ਸੀ। ਉਹ ਇੱਕ ਕਿਸਮ ਦਾ ਚੀਫ ਮਿਨਿਸਟਰ ਕਹਿ ਲਓ ਜਾਂ ਗਵਰਨਰ ਸੀ, ਜਿਹਦੇ ਕੋਲ ਇੱਕ ਪੂਰਾ ਇਲਾਕਾ ਹੁੰਦਾ ਸੀ ਜਿਹੜਾ ਜ਼ਿਲ੍ਹੇ ਤੋਂ ਬਹੁਤ ਵੱਡਾ ਸੀ। ਉਹ ਆਪਣੇ ਇਲਾਕੇ ਦਾ ਮਾਲਕ ਹੁੰਦਾ ਸੀ। ਸਿਕਦਾਰ ਜਿਹੜਾ ਹੈ ਉਹ ਵਿਰਾਸਤ 'ਚ ਵੀ ਮਿਲਦਾ ਸੀ, ਬਾਦਸ਼ਾਹ ਵੀ ਕਿਸੇ ਨੂੰ ਲਾ ਦਿੰਦਾ ਸੀ। ਔਰ ਦਮੂਦਰ ਜਿਹੜਾ ਹੈ ਉਹ ਸਾਨੂੰ ਦੱਸਦਾ ਹੈ ਕਿ ਜਿਹੜਾ ਹੈ ਉਹ ਸਿਕਦਾਰੀ ਦੀ ਜਿਹੜੀ ਗੱਲ ਕਰਦਾ ਹੈ। ਬਾਅਦ ਦੇ ਵਿੱਚ ਜਦੋਂ ਅਕਬਰ ਦੇ ਵੇਲੇ ਦੇ ਵਿੱਚ ਜਿਹੜਾ ਸਿਕਦਾਰ ਸੀ ਉਹ ਮਨਸਬਦਾਰ ਬਣ ਗਿਆ ਸੀ। ਦਮੂਦਰ ਕਿੱਸਾ ਛੇੜਦਾ ਹੈ, ਨਾਉ ਦਮੂਦਰ ਜ਼ਾਤ ਗੁਲਾਟੀ ਆਇਆ ਸਿੱਖ ਸਿਆਲੀ। ਸਿੱਖ ਮੈਨੇ ਸਿੱਖ, ਉਹ ਜਿਹੜਾ ਉਹਦੀ ਜਿਹੜੀ ਡੋਮੇਨ ਹੈ, ਜਿਹੜਾ ਸਿਕਦਾਰ ਹੈ ਉਹਦੇ ਵਿੱਚ ਆਇਆ। ਆਪਣੇ ਮਨ ਵਿੱਚ ਮਸਲਤ ਕੀਤੀ ਬੈਠ ਉਠਾਈ ਜਾਲੀ, ਵੜਿਆ ਵੰਜ ਚੂਚਕ ਦੇ ਸ਼ਹਿਰੇ ਜਿੱਥੇ ਸਿਆਲ ਅਬਦਾਲੀ। ਅਬਦਾਲੀ ਮੈਨੇ ਵੈਲ ਸੈਟਲਡ ਜਿਹੜੇ ਨੇ। ਆਖ ਦਮੂਦਰ ਖੁਸ਼ ਹੋਇਓਸ ਵੇਖ ਉਹਨਾਂ ਦੀ ਚਾਲੀ, ਵਿੱਚ ਸਿਆਲੀ ਰਹੇ ਦਮੂਦਰ ਖੁਸ਼ੀ ਰਹੇ ਸਿਰ ਤਾਈ। ਅੱਖੀ ਦੇਖ ਤਮਾਸ਼ਾ ਸਾਰਾ ਲੱਖ ਮੱਜੀ ਲੱਖ ਗਾਈ। ਬਾਦਸ਼ਾਹੀ ਜੋ ਅਕਬਰ ਸੁੰਦੀ, ਬਾਦਸ਼ਾਹੀ ਜੋ ਅਕਬਰ ਸੰਦੀ यानी दी अकबर दी। हील न हुज्जत काई पुत्र चार चूचक कर होए दमूदर आख सुनाई। जो दमूदर किस्से ਨੂੰ ਸ਼ੁਰੂ ਕਰਦਾ ਹੈ ਤੇ ਰੱਬ ਦੀ ਤਾਰੀਫ ਦੇ ਵਿੱਚ ਸਿਰਫ 4 ਬੰਦ ਨੇ। ਜਿਸ ਤਰ੍ਹਾਂ ਪੀਰ ਵਾਰਿਸ शाह ने बड़ा लंबा पूरे लिखा है, अव्वल हमद खुदा का जिक्र कीजिए, फिर पीरा का जिक्र है, काफ़ी बंद ने। दमूदर के किस्से ਦੇ ਵਿੱਚ ਸਿਰਫ ਇੱਕ ਬੰਦ है ਜਿਹੜੀ ਜਿਸ ਵਿੱਚ ਉਹ ਜਿਹੜਾ ਹੈ ਉਹਦੀ ਅਵਲ ਨਾਮ ਸਾਹਿਬ ਦਾ ਲਈਏ ਜਿਨ ਇਹ ਜਗਤ ਉਪਾਇਆ। ਜ਼ਮੀ ਅਸਮਾਨ ਫਲਕ ਦੁਰਸੀਤੇ ਕੁਦਰਤ ਨਾਲ ਟਕਾਇਆ। ਦੂਰ ਕਮਰ ਖੁਰਸ਼ੀਦ ਵਸੀਤੇ ਹਰਜਾ ਇੱਕੋ ਸਾਇਆ। ਨਾਉ ਦਮੂਦਰ ਜ਼ਾਤ ਕੁਲਾਟੀ ਮੈਂ ਇਹ ਕਿੱਸਾ ਚਾਇਆ। ਫਿਰ ਇੱਕ ਹੋਰ ਜਗ੍ਹਾ ਕਹਿੰਦਾ ਦਮੂਦਰ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ। ਸ਼ੌਕ ਸ਼ੂਕ ਉੱਠੀ ਹੈ ਮੈਨੂੰ ਤਾਂ ਦਿਲ ਉਮਕ ਹੋਈ। ਅਸਾ ਮੂੰਹੋਂ ਅਲਾਇਆ ਉਹ ਜੋ ਕੁਝ ਨਜ਼ਰ ਪਿਓਈ। ਆਖ ਦਮੂਦਰ ਅੱਗੇ ਕਿੱਸਾ ਜੋ ਸੁਣੇ ਸਭ ਕੋਈ। ਦਮੂਦਰ ਦਾ ਜਿਹੜਾ ਕਿੱਸਾ ਹੈ ਉਹਦੇ ਬਗੈਰ ਤੁਸੀਂ ਨਾ ਪੰਜਾਬ ਨੂੰ ਸਮਝ ਸਕਦੇ ਹੋ, ਨਾ ਪੰਜਾਬ ਦੀ ਤਾਰੀਖ ਲਿਖੀ ਜਾ ਸਕਦੀ ਹੈ। ਜਿਹੜਾ ਕਲਚਰ ਹੈ ਪੰਜਾਬ ਦਾ, ਪੰਜਾਬ ਦੇ ਰਸਮੋ ਰਿਵਾਜ, ਪੰਜਾਬ ਦੀਆਂ ਰੀਤਾਂ, ਪੰਜਾਬ ਦਾ ਲੈਂਡਸਕੇਪ ਐਂਡ ਇੰਨੀ ਸਪੀਡ ਦੇ ਨਾਲ ਉਹ ਕਿੱਸਾ ਲਿਖਦਾ ਹੈ ਔਰ ਚੰਗ 'ਚ ਬੈਠਾ ਹੈ ਇੰਟੀਰੀਅਰ ਦੇ ਵਿੱਚ, ਜਿਹੜਾ ਲਾਹੌਰ ਤੋਂ ਕਿੰਨੀ ਦੂਰ ਹੈ। ਔਰ ਉਹਦੇ ਵਿੱਚ ਪਹਿਲੀ ਦਫਾ ਉਹਨੇ ਹੀਰ ਰਾਂਝੇ ਦਾ ਕਿੱਸਾ ਲਿਖ ਰਿਹਾ ਹੈ। ਔਰ ਜੈਂਡਰ ਦਾ ਸਵਾਲ ਹੁਣ ਬੜਾ ਕੀਤਾ ਜਾਂਦਾ ਹੈ, ਫੈਮਿਨਿਸਟ ਮੂਵਮੈਂਟ ਇਹ ਉਹ, ਮੈਂ ਕੁਝ ਜ਼ਿਆਦਾ ਨਹੀਂ ਉਹਦੇ ਤੇ ਗੱਲ ਕਰਾਂਗਾ। ਲੇਕਿਨ ਜੈਂਡਰ ਉਲਟਾ ਦਿੱਤੀ ਹੈ ਦਮੂਦਰ ਨੇ। ਹੀਰ ਜਿਹੜੀ ਹੈ ਉਹ ਮਰਦਾਂ ਵਰਗੀ ਹੈ, ਰਾਂਝਾ ਜਿਹੜਾ ਉਹ ਔਰਤਾਂ ਵਰਗਾ ਹੈ। ਉਹਨੇ ਕੰਨ ਵਿੱਚ ਵਾਲੀਆਂ ਪਾਈਆਂ ਹੋਈਆਂ, ਨੱਕ 'ਚ ਨੱਥਣੀ ਪਾਈ ਹੋਈ ਹੈ ਔਰ ਉਹ ਜਿਹੜਾ ਹੈ ਉਹ ਆਸ਼ਕ ਹੈ, ਹੀਰ ਆਸ਼ਕ ਹੈ, लड़ाकी है, बहादुर है, मर्दा वर्गी है। और 360 सहेलियां ने ਉਹਦੀਆਂ ਹੀਰ ਦੀਆਂ। ਲੁੱਟਣ ਜਿਹੜਾ ਵਾਰਿਸ ਸ਼ਾਹ ਦੇ ਵਿੱਚ ਮਲਾਹ ਹੈ, ਇਸ ਕਹਾਣੀ ਦੇ ਵਿੱਚ ਨਿਮਾਣਾ ਜਿਹਾ ਹੈ, ਕਮੀ ਹੈ। ਇਹ ਮਲਾਹ ਹੈ, ਬੇੜੀ ਜਿਹੜੀ ਹੈ, ਔਰ ਨੂਰੇ ਰਾਠ ਦੀ ਬੇੜੀ ਚਲਾਉਂਦਾ। ਉਹ ਇੱਕ ਦਿਨ ਉਹਨੂੰ ਜੀ ਕਰਦਾ ਮੈਂ ਸੈਰ ਕਰਾਂ, ਬੜੀ ਸ਼ਾਨਦਾਰ ਹੈ ਬੇੜਾ। ਉਹ ਸੈਰ ਕਰਦਾ ਕਰਦਾ ਉਹ ਉੱਥੇ ਉਹਦੀ ਜੂਹ ਤੋਂ ਪਰੇ ਨਿਕਲ ਜਾਂਦਾ ਹੈ ਔਰ ਫਿਰ ਹੀਰ ਦੀ ਜੂਹ 'ਚ ਆ ਜਾਂਦਾ ਹੈ ਔਰ ਉਹਨੂੰ ਫਿਰ ਫਿਕਰ ਪੈ ਜਾਂਦਾ ਕਿ ਮੈਨੂੰ ਹੁਣ ਛੱਡੇਗਾ ਨਹੀਂ ਨੂਰਾ ਰਾਠ। ਨੂਰਾ ਰਾਠ ਉਹਦੇ ਪਿੱਛੇ ਆਉਂਦਾ ਫੌਜਾਂ ਲੈ ਕੇ, ਹੀਰ ਉਹਦੇ ਨਾਲ ਲੜਦੀ। 300 ਔਰ ਬੜਾ ਨਕਸ਼ਾ ਬਣਾਇਆ ਦਮੂਦਰ ਨੇ ਉਹਦੇ ਵਿੱਚ ਸਾਰਾ ਕਿ ਕਿਵੇਂ ਲੜਦੀ ਹੈ ਸਾਰਾ ਇਹ।
ਦਮੂਦਰ ਦੇ ਕਿਸੇ 'ਚ ਹੀਰ ਰਾਂਝਾ ਮਰਦੇ ਨਹੀਂ ਨੇ, ਉਹਨਾਂ ਦਾ ਵਿਆਹ ਹੋ ਜਾਂਦਾ ਹੈ ਔਰ ਉਹ ਸ਼ਹਿਰ ਤੋਂ ਬਾਹਰ ਜਿਹੜਾ ਅਦਲੀ ਰਾਜਾ ਹੈ ਕੋਟ ਕਬੂਲੇ ਦਾ, ਉਹ ਉਹਨਾਂ ਨੂੰ ਐਕਸੈਪਟ ਕਰ ਲੈਂਦਾ ਔਰ ਤੁਰਦੇ ਤੁਰਦੇ ਸ਼ਹਿਰ ਤੋਂ ਬਾਹਰ ਜਿਹੜੇ ਨੇ ਉਹ ਚਲੇ ਜਾਂਦੇ ਨੇ। ਕਲਚਰ ਜਿਹੜੀ ਮੈਂ ਛੋਟਾ ਜਿਹਾ ਇੱਕ ਬੰਦ ਪੜ੍ਹ ਕੇ ਦਮੂਦਰ ਦੀ ਗੱਲ ਜਿਹੜੀ ਮੁਕਾ ਦਿਆਂਗਾ। ਤਕਰੀਬਨ 900 950 ਬੰਦ ਹੈ ਇਸ ਕਿਸੇ ਦੇ। ਕਲਚਰ ਜਿਹੜਾ ਸਾਡਾ ਦੇਖੋ ਕਿਵੇਂ ਉਹ ਪੇਸ਼ ਕਰਦਾ ਹੈ। ਜਦੋਂ ਰਾਂਝਾ ਆਂਦਾ ਹੀਰ ਨੂੰ ਮਿਲਦਾ ਭਰਾਵਾਂ ਤੋਂ ਰੁੱਸ ਕੇ, ਤੇ ਹੀਰ ਦੇ ਨਾਲ ਮਿਲਦੇ ਸਾਈ ਦੋਵਾਂ ਦਾ ਇਸ਼ਕ ਹੋ ਜਾਂਦਾ ਔਰ ਹੀਰ ਨੂੰ ਕਹਿੰਦੀ ਤੂੰ ਚਾਕ ਬਣ ਕੇ ਇੱਥੇ ਰਹਿ ਮੇਰੇ ਕੋਲ, ਔਰ ਫਿਰ ਉਹਨੂੰ ਆਪਣੇ ਘਰ ਭੇਜਦੀ ਹੈ ਔਰ ਕਹਿੰਦੀ ਤੂੰ ਜਾ ਕੇ ਨਾ ਕਿਸ ਤਰ੍ਹਾਂ ਗੱਲ ਕਰਨੀ ਹੈ ਮੇਰੇ ਪਿਓ ਕੋਲ। ਬੋੜ ਪਿੱਪਲ ਔਰ ਸਰੀਹਾਂ ਉੱਥੇ ਸੱਤ ਬਬਾਨੀ, ਬਬਾਨੀ ਮੇਰੇ ਪਿਓ ਦਾ ਉੱਥੇ ਸੱਤ ਹੈ ਘਰ ਹੈ। ਹੋਲੀ ਟੁਰੀ ਤੇ ਮਿੱਠਾ ਬੋਲੀ ਪਹਿਲੋਂ ਮੰਗੀ ਪਾਣੀ, ਮੂੰਹ ਤੇ ਡਾਲ ਦਵੀ ਲੜ ਲੂੰਗੀ ਗੱਲ ਨਾ ਬਹੁਤ ਬਕਾਨੀ, ਜ਼ਿਆਦਾ ਗੱਲਾਂ ਨਹੀਂ ਕਰਨੀਆਂ। ਕਰਨ ਨਸੀਹਤ ਐ ਉੱਠੀ ਸਲੇਟੀ ਅੱਗੇ ਆਪ ਸਦਾਣੀ। ਤੇ ਕਲਚਰ ਜਿਹੜਾ ਹੁਣ ਕਹਿੰਦਾ ਜੀ ਪੰਜਾਬੀ ਜਿਹੜੀ ਹੈ ਪਤਾ ਨਹੀਂ ਗੰਦੀ ਜ਼ੁਬਾਨ ਹੈ ਤੇ ਇਹ ਹੈ ਤੇ ਉਹ 16ਵੀਂ ਸਦੀ ਦਾ ਸਾਡਾ ਸ਼ਾਇਰ ਚੰਗ 'ਚ ਬੈਠਾ ਹੈ, ਕਿੱਡਾ ਖੂਬਸੂਰਤ ਕਲਚਰ ਜਿਹੜਾ ਸਾਡਾ ਪੇਸ਼ ਕਰ ਰਿਹਾ। ਰਹਿਣ ਦਾ ਸਹਿਣ ਤਰੀਕਾ, ਬਹਿਣ ਦਾ ਤਰੀਕਾ, ਉਹਦੇ ਤੁਸੀਂ ਸ਼ਾਦੀ ਦੀਆਂ ਰਸਮਾਂ ਪੜੋ ਹੈਰਾਨ ਰਹਿ ਜਾਓ ਤੁਸੀਂ ਸਾਰਾ ਜਿਹੜਾ ਹੈ। ਬਹਿਰਾਮ ਅੱਗੇ ਚੱਲਦੇ ਹਾਂ, ਅਸੀਂ ਸ਼ਾਹ ਹੁਸੈਨ ਦੇ ਆਉਂਦੇ ਹਾਂ। ਸ਼ਾਹ ਹੁਸੈਨ ਜਿਹੜਾ ਹੈ ਲਾਹੌਰ ਸ਼ਹਿਰ ਸੀ, ਭਟਕੇ ਰਾਜਪੂਤ ਸਨ। 36 ਸਾਲ ਦੀ ਉਮਰ ਕਹਿੰਦੇ ਪੜ੍ਹ ਰਿਹਾ ਸੀ ਉਹ ਮਦਰਸੇ ਦੇ ਵਿੱਚ, ਤੇ ਇੱਕ ਆਇਤ ਆਈ ਜਿੱਤੇ ਕਿ ਦੁਨੀਆ ਲਾਓ ਲਾਭ, ਕਿ ਦੁਨੀਆ ਖੇਡ ਤਮਾਸ਼ਾ। ਹੁਸੈਨ ਨੇ ਕਿਤਾਬਾਂ ਖੂਹ 'ਚ ਸੁੱਟ ਦਿੱਤੀਆਂ, ਲਾਲ ਚੋਗਾ ਪਾ ਲਿਆ ਔਰ ਲਾਲ ਹੁਸੈਨ ਹੋ ਗਿਆ, ਨੱਚਣਾ ਸ਼ੁਰੂ ਕਰਤਾ, ਗਾਣਾ ਸ਼ੁਰੂ ਕਰਤਾ। ਚਰਖੇ ਦੀ ਗੱਲ ਹੁੰਦੀ ਹੈ, ਦੁੱਲਾ ਭੱਟੀ ਦੀ ਗੱਲ ਹੁੰਦੀ ਹੈ। ਚਰਖਾ ਕੀ ਸੀ? ਲਾਹੌਰ ਸ਼ਹਿਰ ਦੇ ਅੰਦਰ 500 ਖੱਡੀਆਂ ਸਨ, ਉੱਥੇ ਧਾਗੇ ਤੋਂ ਕੱਪੜਾ ਬਣਦਾ ਸੀ। ਧਾਗਾ ਜਿਹੜਾ ਔਰਤਾਂ ਬਣਾਉਂਦੀਆਂ ਸੀ। ਹੁਣ ਕਾਫੀਆਂ ਜਿਹੜੀਆਂ ਸ਼ਾਹ ਹੁਸੈਨ ਦੀਆਂ ਨੇ ਉਹਦੇ ਵਿੱਚ ਤਕਰੀਬਨ 60-70 ਕਾਫੀਆਂ ਜਿਹਦੇ ਵਿੱਚ ਸੁਆਣੀ ਗੱਲ ਕਰ ਰਹੀ ਹੈ। ਚਰਖਾ ਮੇਰਾ ਰੰਗੜਾ ਰੰਗ ਲਾਲ, ਸਭੇ ਆਈਆਂ ਸੀਸ ਗੁਦਾਇਨ, ਕੋਈ ਨਾ ਆਈ ਆ ਹਾਲ ਵੰਜਾਇਨ, ਕੋਈ ਨਾ ਚੱਲਦੀ ਨਾਲ, ਚਰਖਾ ਮੇਰਾ ਰੰਗੜਾ ਰੰਗ ਲਾਲ, ਤੇ ਅਲਬੇਲੀ ਕਿਉਂ ਕੱਤੇ, ਅੰਬੜੀ ਜੋ ਆਖਦੀ ਕੱਤ ਨਹੀਂ, ਮੈਨੂੰ ਅੰਬੜੀ ਜੋ ਆਖਦੀ। ਇਹੋ ਜਿਹੀਆਂ ਸਾਰੀਆਂ ਜਿਹੜੀਆਂ ਹਨ ਧਾਗਾ ਜਿਹੜੀਆਂ ਔਰਤਾਂ ਬਣਾਉਂਦੀਆਂ ਸਨ। ਤੇ ਜਿਹੜਾ ਸ਼ਾਹ ਹੁਸੈਨ ਹੈ ਉਹ ਜਿਹੜੀ ਸੋਸ਼ਲ ਕੰਡੀਸ਼ਨ ਹੈ ਉਹਦੀ, ਜਿਹੜੀ ਇੱਕ ਡੋਮੈਸਟਿਕ ਲੇਬਰ ਹੈ ਜਿਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ, ਸ਼ਾਹ ਹੁਸੈਨ ਉਹਨੂੰ ਐਡਰੈਸ ਕਰ ਰਿਹਾ, ਸਵਾਣੀ ਬਣ ਕੇ ਗੱਲ ਕਰ ਰਿਹਾ। ਹੀਰ ਰਾਂਝੇ ਦੀ ਕਹਾਣੀ ਨੂੰ ਮੈਟਾਫਰ ਜਿਹੜਾ ਬਣਾਇਆ, ਪਹਿਲੀ ਦਫਾ ਰਮਜ਼ ਬਣਾਇਆ, ਉਹ ਸ਼ਾਹ ਹੁਸੈਨ ਨੇ ਬਣਾਇਆ। ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਮੈਨੂੰ ਖੇੜਿਆਂ ਦੀ ਗੱਲ ਨਾ ਆਖ, ਨਹੀਂ ਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ। ਇਹ ਸ਼ਾਹ ਹੁਸੈਨ ਨੇ ਕੀਤਾ। ਸਵਾਣੀਆਂ ਦੀ ਗੱਲ ਕੀਤੀ ਔਰ ਸਭ ਤੋਂ ਹੇਠਲੀ ਸਵਾਣੀ ਦੀ ਗੱਲ ਕੀਤੀ, ਚੂੜੀ ਦੀ। ਚੂੜੀਆਂ ਦਰਬਾਰ ਦੀ ਕਾਮ ਕਰੋਧ ਮੈਂ ਜਾਣਦੀ। ਇੱਕ ਕਾਫੀ ਮੈਂ ਪੜ੍ਹ ਕੇ ਅੱਗੇ ਚੱਲਾਂਗਾ। ਇਸ ਨਗਰੀ ਠਾਕਰ ਜਸ नाही, ਸੋ ਕਾਕਰ ਕੂਕਰ ਬਸਤੀ ਹੈ। ਠਾਕਰ मैंने ਰੱਬ ਮਾਲਕ, ਜਿਸ ਜਸ ਨਹੀਂ ਹੈ, ਜਿਸ ਉਹਦੇ ਵਿੱਚ ਜਿਹਦੇ ਵਿੱਚ ਕੋਈ ਪਲੇਅਰ ਨਹੀਂ, ਉਹ ਕਾਵਾਂ ਦੀ ਬਸਤੀ ਹੈ, ਕਾਕਰ ਕੂਕਰ ਬਸਤੀ ਹੈ। अगर चंदन की साव न जाने, पाथर सीती गस्ती है। पत्थर वंगर किसन वाली है। खेला सीती घूंघट काढ़े, बेला सीती हस्ती है। बलदा वंगर बेला वंगर वो हस्ती है, छैल छबीली है। कहे हुसैन फकीर साईंदा, सवा शेर की मस्ती है। काकर कूकर बस्ती जड़ी है अकबर दी बस्ती है, अकबर दा लाहौर है। और सवा शेर की मस्ती की है, और टैक्सेशन है जिहदे विच दुल्ला भट्टी जमदा है। दुल्ला भट्टी साडे एक दानश्वर पिछे अखबार च भी लिख रहे हैं कि दुल्ला भट्टी पता नहीं एडा वड्डा नहीं सी ते की सी, ते उहदे उत्ते कोई वड्डा किस्सा नहीं लिखा गया। मैं दसना
अरफान हबीब की किताब पढ़ो, एग्रीरियन सिस्टम ऑफ मुगल, जिहदे विच दस्सिया गया है कि सब तो खौफनाक टैक्सेशन डॉक्यूमेंटेशन अकबर बादशाह के वेले हुई, और इन्नी खौफनाक सी कि बाद अंग्रेजा तक ने उन्होंने एक्सैप्ट किया, हो सकता हुण भी चलती हो। और टैक्सेशन जो हुई है, जो उन्होंने डॉक्यूमेंटेशन कोई थां नहीं छड्डी, उन्हें पंजाब का पूरा डाटा मौजूद है कि कितना पंजाब तो हर वारे टैक्स आंदा सी, और बहुत वड्डे सूबियां विचों सी जिथे टैक्स कर, जो इन्नी टैक्सेशन होनी सी ते दुल्ला भट्टी की बगावत नैचुरल है। दुल्ला भट्टी जड़ा है फिर वो बगावत होनी सी, वो हुई, क्योंकि जड़ियां बादशाहियां ने और जड़े 5000 हाथी ने और जड़े महल ने और इन्नियां इन्नियां मलका ने और हीरे जवाहरात ने, वो पिछे की है, लोगों की मेहनत है, लोगों का टैक्स है, वो उत्ते खड़ियां ने सारिया बादशाहियां लोगों की सरपलस के उत्ते। और जो दुल्ले भट्टी नूं मोची गेट फाहे लाया गया, तहकीकात चिश्ती लिखे है कि शाह हुसैन उत्थे मौजूद सी, और अली कोतवाल जड़ा कमिश्नर सी लाहौर का, उन्हें क्या गया हुसैन क्यों इत्थे है, इनू संगल पाओ, वो संगल पाते सी, संगल टुट जाता सी, ते फकीर कहते ने तू बददुआ नहीं देंदे, ते हुसैन ने बददुआ दी। अली कोतवाल वो क्लास फैलो सी, उन्हें क्या अज तू जो मेरे नाल कर रहे हैं ए तेरे नाल अजो अज ही होएगा, तेरे नाल अज ही तेन जवाब मिलेगा। और कहते ने कि अली कोतवाल फाहे लाता दुल्ला भट्टी नूं, दुल्ला भट्टी ने अकबर की मां भैन एक कर दी। अली कोतवाल अपने वालों मैं बहुत नेक अफसर हूं, जाके उन्हें सारा, उन्हें अकबर ने क्या फाहे लाता, उन्हें क्या लाता, उन्हें क्या की किया, उन्हें क्या किया, वो सारा उन्हें सुनाता अली कोतवाल ने अकबर नूं, भी फाहे लाओ। तो अली कोतवाल की ये कहानी है, बहुत सोहनी काफी है लाल हुसैन की, जड़ा मैं कहना कलमा है, अनी हुसैनो जुलाहा ना उस मूल ना लाहा, ना वो मंगया ना वो परनाया, ना तिस गंड ना साहा, ना करबारी ना वो मुसाफर, ना वो मोमन ना वो काफर, जो आहा सो आहा। ए ਚੱਠਾ जी ਹੁਣ 4 शायर हो रहे ने, ते असी 17वीं सदी दे जड़ा हाफिज बरखुदार है और सुल्तान बाहू, और 18वीं सदी बुल्ले शाह ते वारिस शाह। मैं थोड़ा जा मेरा दिल कर रहा है 5 मिनट 10 मिनट मैं बुल्ले शाह की गल जरूर करना चाहवागा, ते बाकी फिर कभी ते उत्थे ਕਰ बुल्ले ਕਰ शाह ਲੈਣਾ ਕਿਉਂਕਿ ਆਲਰੇਡੀ ਲੇਟ ਹੈ ਤੇ ਤੁਹਾਡੇ ਕੋਲ ਅਜੇ ਕਾਫੀ ਟਾਈਮ ਹੈ, ਤੁਸੀਂ ਕਰ ਲਓ ਕਿਉਂਕਿ ਅਸੀਂ 10-15 ਮਿੰਟ ਲੇਟ ਆ। ਸੋ ਜਿਹੜਾ ਉੱਪਰ ਟਾਈਮ ਚੱਲ ਰਿਹਾ ਉਹ 10-15 ਮਿੰਟ ਅਜੇ ਹੈ। अच्छा अच्छा, फिर तो कमाल ही हो गया। हाँ जी सर हाँ हाँ जी। हाफिज बरखुदार 17वीं सदी च असीं आ जाने आ। बड़ा औखा वेला है, तुहानू पता है 17वीं सदी बड़ा मजहबी सौड़ हो गई सी ਉਹਦੇ ਵਿੱਚ। औरंगजेब ने जिवें दारा शिकोह ਨੂੰ फाहे लाया, अपने ਭਰਾਵਾਂ ਨੂੰ मारिया, शाहजहां नाल ਉਹਨੇ अन्ना करके ਉਹਨੂੰ महल कैद ਵਿੱਚ ਸੁੱਟ ਦਿੱਤਾ। खुद वो जड़ा सी पता नहीं किन्ने 20 वरे दक्कन दे विच घोड़े ते बैठ के शिया रियासतां के खिलाफ लड़दा रहा। टैक्सेशन बहुत ज्यादा उन्हें कर दी, और पता नहीं 365 कहंदे ने टैक्स उन्हें लाते सन, ते बहुत ज्यादा जड़ी है सौड़ हो गई सी। और उहदे विच जड़ा है ਉਹਦੇ ਵਿੱਚ ਜਿਹੜਾ ਹਾਫਿਜ਼ ਬਰਖੁਦਾਰ ਦਾ ਕਿੱਸਾ ਹੈ, ਇਹਦੇ ਵਿੱਚ ਵਾਇਲੈਂਸ ਬਹੁਤ ਜ਼ਿਆਦਾ ਹੈ। ਜਿਵੇਂ ਦੋਸਤਾਂ ਸਾਰਿਆਂ ਨੂੰ ਕਹਾਣੀ ਦਾ ਤਾਂ ਪਤਾ ਹੈ ਕਿ ਮਿਰਜ਼ਾ ਜਿਹੜਾ ਹੈ ਉਹ ਦਾਨਾਬਾਦ ਰਹਿੰਦਾ ਹੈ, ਉਹ ਖਰਲ ਨੇ, ਔਰ ਸਾਬਾ ਜਿਹੜੀ ਹੈ ਉਹ ਖੀਵੇ ਦੇ ਵਿੱਚ ਰਹਿੰਦੀ ਹੈ, ਝੰਗ ਦਾ ਇੱਕ ਸ਼ਹਿਰ ਟਾਊਨ ਕਹਿ ਲਓ। और माणी जड़ा ਉਹਦਾ ਪਿਓ है ਉਹਦੀ ਧੀ है, ਦੋਵਾਂ ਦਾ ਬਚਪਨ ਦਾ ਪਿਆਰ है ਨਿੱਕੇ ਹੁੰਦਿਆਂ ਦਾ। और ਜਦੋਂ ਵਿਆਹ ਹੋਣ ਲੱਗਦਾ ਸਾਬਾਂ ਦਾ ਤੇ ਮਿਰਜ਼ਾ ਆਂਦਾ ਹੈ ਔਰ ਉਹਨੂੰ ਕੱਢ ਕੇ ਲੈ ਜਾਂਦਾ। ਉਹ ਕੱਢ ਕੇ ਲੈ ਜਾਂਦਾ ਹੈ, ਉਹ ਦਾਨਾਬਾਦ ਪਹੁੰਚਣਾ ਚਾਹੁੰਦਾ, ਪਹੁੰਚ ਨਹੀਂ ਸਕਦਾ, ਥੱਕ ਜਾਂਦਾ ਹੈ, ਸੌ ਜਾਂਦਾ ਹੈ।
ਸਾਹਿਬਾਂ ਜਿਹੜੀ ਹੈ ਉਹ ਉਹਦੇ ਚ ਦੁਵੱਲ ਆ ਜਾਂਦੀ ਹੈ, ਦੁਚਿੱਤੀ ਪੈ ਜਾਂਦੀ ਹੈ, ਔਰ ਉਹਦੇ ਭਰਾ ਆ ਜਾਂਦੇ ਨੇ, ਉਹ ਆਂਦੇ ਨੇ, ਆ ਕੇ ਉਹ ਇਕੱਠਾ ਕਰਕੇ ਰੁੱਖ ਜਿਹੜੇ ਨੇ, ਰੁੱਖਾਂ ਦੀਆਂ ਟਾਹਣੀਆਂ, ਉਹਨੂੰ ਅੱਗ ਲਾ ਕੇ ਮਿਰਜ਼ੇ ਨੂੰ ਮਾਰ ਦਿੱਤਾ ਜਾਂਦਾ। ਸਾਹਿਬਾਂ ਜਿਹੜੀ ਹੈ ਉਹਦਾ ਕੱਪੜੇ ਨਾਲ ਗਲ ਘੋਟ ਕੇ ਉਹਨੂੰ ਮਾਰ ਦਿੱਤਾ ਜਾਂਦਾ। ਅਜੀਬ ਕਿੱਸਾ ਹੈ, ਇਹਦੇ ਵਿੱਚ ਰੁੱਖ ਆਉਂਦੇ ਨੇ, ਰੁੱਖ ਬੋਲ ਰਹੇ ਨੇ, ਜੰਡ ਬੋਲ ਰਹੇ ਨੇ। ਉਹ ਜਿਹੜੀ ਪੱਕੀ ਹੈ ਨੀਲੀ ਮਿਰਜ਼ੇ ਦੀ, ਉਹ ਜਾ ਕੇ ਦੱਸਦੀ ਹੈ ਆਪਣੇ ਮਿਰਜ਼ੇ ਦੇ ਖਰਲਾ ਨੂੰ, ਜਾ ਕੇ ਦਾਨਾਬਾਦ ਖਾਲੀ ਆਂਦੀ ਹੈ, ਉਹਦੀ ਭੈਣ ਨੂੰ, ਘੋੜੀ ਨੂੰ ਜੱਫੀ ਪਾ ਕੇ ਰੋਂਦੀ ਹੈ, ਉਹਦੀ ਮਾਂ ਰੋਂਦੀ ਹੈ। ਉਹ ਫਿਰ ਉਹ ਆ ਕੇ ਬਦਲਾ ਲੈਂਦੇ ਨੇ ਖਰਲ ਜਿਹੜੇ ਨੇ, ਔਰ ਉਹ ਜਿਹੜਾ ਹੈ ਸਾਹਿਬਾਂ ਦਾ ਜਿਹੜਾ ਹੈ ਸ਼ਹਿਰ, ਉਹਨੂੰ ਸਾੜ ਦਿੰਦੇ ਨੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਵਾਇਲੈਂਸ ਕਿਉਂ ਹੈ ਇਸ ਕਿੱਸੇ ਦੇ ਵਿੱਚ। ਜਿਵੇਂ ਮੈਂ ਦੱਸਿਆ ਕਿ ਹੀਰ ਰਾਂਝਾ ਦਮੂਦਰ ਦੇ ਵਿੱਚ ਉਹਨਾਂ ਨੂੰ ਲੋਕੀ ਜਾਣ ਦਿੰਦੇ ਨੇ ਕਿ ਜਾਓ, ਹੱਤਾ ਕਿ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਉਹ ਜ਼ਹਿਰ ਖਾ ਲੈਂਦੇ ਨੇ, ਚਲੋ ਮਰ ਜਾਂਦੇ ਨੇ। ਇਹਨਾਂ ਨੂੰ ਇੰਨੀ ਸਖਤੀ ਦੇ ਨਾਲ ਮਾਰ ਦੇਣਾ, ਮੈਨੂੰ ਲੱਗਦਾ ਕਿ ਇਹਦੇ ਪਿੱਛੇ ਉਹ ਜਿਹੜੀ ਉਸ ਜ਼ਮਾਨੇ ਦੀ ਜਿਹੜੀ ਸੋੜ ਹੈਗੀ ਸੀ ਉਹ ਆਂਦੀ ਹੈ। ਔਰ ਜਿਹੜੀ ਇਕਨੋਮਿਕ ਜਿਹੜੀ ਹੈ ਮਾਸ਼ੀ ਜਿਹੜੀ ਸੋੜ ਸੀ, ਨੈਰੋਨੈਸ ਸੀ, ਉਹ ਫਿਰ ਅਖਲਾਕੀਆਤ ਦੇ ਵਿੱਚ ਆਈ, ਉਹ ਫਿਰ ਸੋਸ਼ਲ ਸਿਸਟਮ ਵਿੱਚ ਆਈ। ਬੜੀ ਖੁੱਲ੍ਹ ਸੀ। ਮਸਲਾ ਹੈ ਕਿ ਦਮੂਦਰ ਦੇ ਵਿੱਚ ਸਾਨੂੰ ਬੜੀ ਖੁੱਲ੍ਹ ਨਜ਼ਰ ਆਉਂਦੀ ਹੈ। ਮਤਲਬ ਉਹਦਾ ਚੂਚਕ ਮਿਲਣ ਜਾਂਦਾ ਹੈ ਉਹਨੂੰ, ਹੀਰ ਨੂੰ, ਔਰ ਰਾਂਝੇ ਦੋਵੇਂ ਇਕੱਠੇ ਨੇ, ਔਰ ਖੁੰਗਾਰਾ ਮਾਰਦਾ, ਉਹ ਕਹਿੰਦਾ ਕਿ ਬਾਹਰ ਆ ਜਾਓ, ਇਹ ਕੁਛ ਨਹੀਂ ਕਹਿੰਦਾ। ਉਹ ਰਾਂਝੇ ਨੂੰ ਕੁਛ ਨਹੀਂ ਕਿਹਾ ਜਾਂਦਾ, ਪਤਾ ਸਾਰਿਆਂ ਨੂੰ ਕਿ ਹੀਰ ਦਾ ਆਸ਼ਿਕ ਹੈ। ਲੇਕਿਨ ਇੱਥੇ ਇਸ ਤਰ੍ਹਾਂ ਉਹ ਅੱਗ ਬਗੋਲਾ ਹੁੰਦੇ ਨੇ, ਆਉਂ ਕਰਕੇ ਦੋਵਾਂ ਨੂੰ ਮਾਰ ਦਿੱਤਾ ਜਾਂਦਾ ਹੈ, ਪਿੰਡ ਸਾੜ ਦਿੱਤੇ ਜਾਂਦੇ ਨੇ, ਕੋਈ ਬਚਾਉਣ ਵਾਲਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਅਨਾਰਕੀ ਹੈ ਇਹਦੇ ਕਿੱਸੇ ਦੇ ਵਿੱਚ, ਉਹ ਰਿਆਸਤ ਦੀ ਅਨਾਰਕੀ ਹੈ, ਪੰਜਾਬ ਦੀ ਅਨਾਰਕੀ ਹੈ। ਔਰ ਪੰਜਾਬ ਦਾ ਜਿਹੜਾ ਲੈਂਡਸਕੇਪ ਹੈ, ਜਦੋਂ ਮਿਰਜ਼ੇ ਨੂੰ ਮਾਰਦੇ ਨੇ, ਕਾਂ ਉੱਡ ਕੇ ਜਾ ਰਿਹਾ ਹੈ, ਕਾਂ ਜਾ ਕੇ ਉਹ ਜਿਹੜਾ ਦੱਸ ਰਿਹਾ ਉਹਨਾਂ ਨੂੰ, ਉਹ ਬੋਲ ਰਿਹਾ, ਕਾਂ ਨੀਲੀ ਬੋਲ ਰਹੀ ਹੈ, ਜਾਨਵਰ ਬੋਲ ਰਹੇ ਨੇ। ਇਹ ਫੈਬਲਸ ਦੇ ਨਾਲ ਜਾ ਕੇ ਇਹ ਕਿੱਸਾ ਜੁੜ ਜਾਂਦਾ ਹੈ, ਪੁਰਾਣੇ ਜਿਹੜੇ ਸਾਡੇ ਕਿੱਸੇ ਸਨ ਇਹਦੇ ਉਹਦੇ ਨਾਲ ਜੁੜ ਜਾਂਦਾ। ਔਰ ਪਾਵਰ ਰਿਲੇਸ਼ਨ ਜਿਹੜੇ ਨੇ, ਜਿਹੜੇ ਪਾਵਰ ਰਿਲੇਸ਼ਨ ਔਰ ਜਿਹੜੀਆਂ ਪਾਵਰ ਦੀਆਂ ਫੋਰਸਿਸ ਨੇ, ਮੈਨੂੰ ਲੱਗਦਾ ਹੈ ਇਹ ਕਿੱਸਾ ਜਿਹੜਾ ਇਹਦੇ ਉੱਤੇ ਹੈ। ਅੱਗੇ ਦੂਜਾ ਜਿਹੜਾ ਹੈ ਸ਼ਾਇਰ ਜਿਹੜਾ ਹੈ ਉਹ ਹੈ ਸੁਲਤਾਨ ਬਾਹੂ। ਸੁਲਤਾਨ ਬਾਹੂ ਜਿਹੜਾ ਹੈ ਉਹਦੇ ਅਸੀਂ ਜ਼ਿਆਦਾ ਉਹਨਾਂ ਦਾ ਬੜੇ ਮਸਬੀ ਘਰਾਣੇ ਸੀ, ਪੀਰ ਸੀ, ਹੁਣ ਵੀ ਉਹਨਾਂ ਦਾ ਬਾਜ਼ਾਰ ਹੈ। ਔਰ ਆਪਣੀ ਸ਼ੋਰਕੋਟ ਦੇ ਰਹਿਣ ਵਾਲੇ ਸਨ। ਉਹਨਾਂ ਦਾ ਵੇਲਾ ਹੈ 1631 1691। ਔਰ ਅਦਬੀਆਤ ਬਾਹੂ ਜਿਹੜਾ ਸੀ ਹਰਫੀ ਉਹਨਾਂ ਨੇ ਲਿਖੀ। ਕਹਿੰਦੇ ਨੇ 140 ਫਾਰਸੀ ਦੀਆਂ ਕਿਤਾਬਾਂ ਲਿਖੀਆਂ, ਮੇਰੇ ਨੂੰ ਮਿਲੀਆਂ ਨਹੀਂ। ਇਹ ਕਲਾਮ ਵੀ ਜਿਹੜਾ ਬਾਹੂ ਦਾ ਕਲਾਮ ਹੈ, ਉਹ ਵੀ ਸਾਨੂੰ ਕਵਾਲਾਂ ਇਹ ਉਹ ਗਾਵਣ ਵਾਲਿਆਂ ਦੇ ਥਰੂ ਇਕੱਠਾ ਕੀਤਾ ਗਿਆ, ਜੋੜਿਆ ਗਿਆ। ਸੁਲਤਾਨ ਬਾਹੂ ਦਾ ਇੱਕ ਜਿਹੜਾ ਹੈ ਬੰਦ, ਉਹ ਤੇ ਬਹੁਤ ਮਸ਼ਹੂਰ ਹੈ, ਅੱਲਾ ਫੱਲਾ ਚੰਬੇ ਦੀ ਬੂਟੀ। ਮੈਂ ਇੱਥੇ 2-3 ਬੰਦ ਪੜਾਂਗਾ, ਜਿਹੜਾ ਉਸ ਵੇਲੇ ਦੀ ਜਿਹੜੀ ਟਾਈਮ ਹੈ ਉਹਦੀ ਗੱਲ ਹੋ ਰਹੀ ਹੈ ਉਹਨਾਂ ਦੇ ਵਿੱਚ। ਨਾ ਉਹ ਹਿੰਦੂ, ਨਾ ਮੋਮਨ, ਨਾ ਸਜਦਾ ਦੇਣ ਮਸੀਤੀ ਹੂ, ਦਮ ਦਮ ਦੇ ਵਿੱਚ ਵੇਖਣ ਮੌਲਾ, ਜਿੰਨਾ ਕਜ਼ਾ ਨਾ ਕੀਤੀ ਹੂ, ਆਹੇ ਦਾਣੇ ਬਣੇ ਦੀਵਾਨੇ, ਜ਼ਾਤ ਸਹੀ ਵੰਜ ਕੀਤੀ ਹੂ, ਕੁਰਬਾਨ ਤਿਨਾ ਤੋਂ ਬਾਹੂ, ਜਿੰਨਾ ਇਸ਼ਕ ਬਾਜ਼ੀ ਚੁਣ ਲਿੱਤੀ ਹੂ। ਇਹ ਇਸ਼ਕ ਬਾਜ਼ੀ ਕੀ ਹੈ? ਸਾਨੂੰ ਸਾਰਿਆਂ ਨੂੰ ਪਤਾ ਹੈ 1675 ਵਿੱਚ 9ਵੇਂ ਗੁਰੂ ਜਿਹੜਾ ਹੈ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਨੇ ਫਾਇਲ ਆਇਆ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਜਿਹੜੀ ਬਾਜ਼ੀ ਲੱਗੀ ਹੋਈ ਹੈ, ਇਹ ਬਾਜ਼ੀ ਉਹ ਬਾਜ਼ੀ ਹੈ, ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ। ਮੋਰੀ ਜਿਹੜੀ ਹੈ ਇਹਦੀ ਗੱਲ ਸ਼ਾਹ ਹੁਸੈਨ ਨੇ ਕੀਤੀ ਹੈ। ਅਸਾਂ ਮੋਰੀਓ ਲੰਘ ਪਿਆਸੇ, ਭਲਾ ਹੋਇਆ ਗੁੜ ਮੱਖੀਆਂ ਖਾਧਾ, ਅਸਾਂ ਬਿਨ ਬਿਨ ਤੋਂ ਛੁੱਟਿਆ ਸੇ। ਮਜ਼ਹਬਾਂ ਦੇ ਕਹਿੰਦਾ ਦਰਵਾਜ਼ੇ ਉੱਚੇ ਨੇ, ਇਹ ਔਰੰਗਜ਼ੇਬ ਨੇ ਕੀਤੇ ਨੇ। ਔਰੰਗਜ਼ੇਬ ਨਹੀਂ, ਸਰਮਦ ਜਿਹੜਾ ਜਿਹਦੀ ਕਬਰ ਜਾਮਿਆ ਮਸਜਿਦ ਦਿੱਲੀ ਦੀ ਪੌੜੀਆਂ ਵਿੱਚ ਹੈ, ਜਿਹੜਾ ਨੰਗਾ ਰਹਿੰਦਾ ਸੀ, ਸਰਮਦ ਨੇ ਉਹਨੂੰ ਫਾਇਲ ਆਇਆ। ਸਰਮਦ ਨੂੰ ਵੀ ਫਾਇਲ ਆਇਆ ਉਹਨੇ, ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ। ਔਰ ਸਖਤੀ, ਔਰ ਕਿਆ ਬਾਤ ਹੈ, ਆਪ ਕੁਰਾਨ ਸ਼ਰੀਫ ਲਿਖ ਕੇ ਟੋਪੀਆਂ ਬਣਾ ਕੇ ਵੇਚਦੇ ਸਨ ਤੇ ਬੰਦਾ ਕੋਈ ਛੱਡਿਆ ਨਹੀਂ ਉਹਨਾਂ ਨੇ। ਮਜ਼ਹਬਾਂ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ,
पंडितां ते मुलवाणियां कोलों छुप छुप लंघीए चोरी हू, अडियां मारन करन बखेड़े दर्दमंदां दे खोरी हू, बाहू चल उठाई वसीए दावा किसे ना होरी हू। बाहू चल उठाई वसीए दावा किसे ना होरी हू। यही गल बुल्ले शाह ने की थी, बुलिया चल उत्थे चलिए जिथे सारे अन्ने, ना कोई साड़ी जात पछाणे ना कोई सानू मन्ने, जो दिल मंगे होवे ना ही होवन रिया परेरे हू, दोस्त न देवे दिल दा दारू इश्क न वागा फेरे हू, इस मैदान मुहब्बत दे विच मिलन मिलसन ता तकेरे हू, कुर्बान तिना तो बाहू जिन्ना रखिया कदम अगेरे हू। अब लड़ाई लगी हुई है, लड़ाई जड़ी है वो लगी हुई है। बुलिया आशिक होयो रब दा ते होई मलामत लाख, तैनू काफर काफर आख दे तू आहो आहो आख, कि जेड़ा कहंदा वही होंदा। ते बुलिया रब कहो ना कहो आई सूरतों सच्चा रहो, ते गल समझ ली ते रौला की राम रहीम ते मौला की, ते मुल्ला ते मशालची दोवों इक्को चित, लोका भावे चानना आप हनेरे नित। बुल्ले शाह का वेला 18वीं सदी। 18वीं सदी जड़ी है वो कमाल है। औरंगजेब 1707 विच चला जाता है, जकरिया खां, समद खां, अदीना बेगम, मुगलानी बेगम, नादर शाह का हमला, अब्दाली का हमला, बंदा बैरागी, मिसला और फरीदी नानकी लहर जिन्होंने खालसा लहर कहा जाता है, मैं जान के उन्होंने फरीदी नानकी लहर कह रहे हैं। वो जी एक वाक लहर सी, बेशुमार खादा पीता लाए दा ते बाकी अहमद शाह का, यह भी 18वीं सदी का। आया नादर पार्टी चादर बाओ जोड़ा लिया कुड़े की साडा रिया कुड़े, आया नादर टैपी चादर बाबल नीवी धौन कुड़े, गलियां दे कख रोन कुड़े, ते मनु साडी दातरी असी मनु दे सोए, ज्यों ज्यों सानू वढ़दा असा दून सवाए होए। इट खड़के दुक्कड़ वजे तत्ता होवे चुल्हा, आण फकीर ते खा खा जावन राजी होवे बुल्ला। इट खड़का लगा है 18वीं सदी दे विच, इट खड़का लगा है हीणियां दा नमाणियां दा मुगलां दी अशराफिया दे नाल। उल्टे होर जमाने आए तां मैं भेद सजण दे पाए, और फिर है पाया है कुछ पाया है सतगुर ने अलख लखाया है, कहो आप गुरु कहूँ आप गुरु कहूँ चेली है, सब अपना राह वखाया है, कहूँ शेख बहादुर गाजी है, आप अपना पंथ बिठाया है, ते सांवलड़ियां दे नैन सलूणे, सांवलड़ियां दे नैन सलूणे, सूहा दुपट्टा गोरी दा एक रांझा मैनू लोड़ी दा। ए बुल्ले शाह, बुल्ले शाह की जिहड़ी ताकत है, बुल्ले शाह की जिहड़ी दलेरी है, बुल्ले शाह का जिहड़ा जिहड़ा ऐलान है, ਉਹਦੇ ਪਿੱਛੇ ਇਹ फरीदी नानकी लहर, बादशाहियां ढह रही ने, आपो अपनी पै रही है। मैं एक छोटा जा ऐसा लतीफ ने हिस्टरी ऑफ पंजाब लिखी है, ਉਹਦੀ थोड़ा जी कोटेशन जी पढ़ना चाहवागा। वो लिखता है एसएम लतीफ, सैयद मोहम्मद लतीफ लिखते हैं, नादर शाह जब दिल्ली तो परतन वेले पंजाब तो लंघिया ते उसने हाकम लाहौर जकरिया खां तो पूछया, ए सिख किस तरह के लोग ने जिन्होंने ऐसी फौज नूं पिछों लुट लिया है, जिहड़ी लुट दे माल नाल लदी हुई सी, वैरियां दे डर दे होंदियां भी बिना किसी तरतीब दे सफर करते ने। जकरिया खान ने जवाब दिता, ए नादर शाह नाल डायलॉग हो रहा, नादर शाह जो वापस गया ਉਹਦੀ भी गल करने। ए बेकायदा फकीरां दा टोला है ਜਿਹੜੇ हर 6 महीने अमृतसर के तलाव उत्ते हाजिर होंदे ने
नादर शाह ने पूछा इन्हां दा ठिकाना कित्थे है। इस उत्ते हाकमे लाहौर ने जवाब दिता इन्हां दे घर इन्हां दियां काठियां ने। नादर शाह हसिया ते उस आख्या इन्हां नूं मदोल देना चाहिए ते इन्हां दे इलाके उत्ते मल मार लेना चाहिए। जो नादर शाह दिल्ली तो निकलिया, दिल्ली नूं लुट के 5 मील कंदे ने जी ओदा काफला सी ते पंजाब तो जो लंघिया मिट्टी विचों लोकी निकलते सन, पिछों आम करके हमला करते सी, गायब हो जाते सी। जो पंजाब तो गया ते 1 मील भी नहीं रह गया सी ओदा काफला। मिट्टी दे विच जिहड़े लोग सी कौन सन। इन्हां लोकां बाहरों ही काबल के हमले जिहड़े ने वो बंद हो गए। और बाबा बुल्ले शाह की शायरी दे विच एक मुसलसल एक नवे आने वाले बंदे की गल, वो कहंदा रांझा जोगड़ा बन आया, वाह सांगी क्या सांग रचाया। कौन आया पहन लिबास कुड़े, तुसी पुछो नाल अखलास कुड़े। मौला आदमी बन आया। ए नवा आने वाला कौन है? उहदे लंबे लंबे वाल ने, कंबल उहदे मोढे उहदे कंबल है ते शक्ल उहदी नूरानी है। ये उही सन मिसलां वाले जिहड़े बादशाहियां नूं ढा रहे सन, बना रहे सन। और जिहड़ा सब तो मजेदार गल हैगी है बाबा बुल्ले शाह दी, हिंदू नहीं ना मुसलमान, भैये त्रिंजन तज अभिमान। सुन्नी ना नहीं हम शिया, सुले कुल का मार्ग लिया। मुल्ला शो जो हर चित लागे, हिंदू तर्क दोई जन त्यागे। तर्क जिहड़े ने वो सन जिहड़े उहदे बाद उत्थे है। तकरीबन असीं जी मुका दिंदे हां। वारिस शाह दी मैं हल्की जी गल कर देना। वारिस शाह बहुत बड़ा शायर है, बहुत गल हो सकती है। 18वीं सदी के दूजे अध दे विच हीर वारिस शाह ने लिखी। और जिवें मैं सिकदार की गल की है, सिकदार जिहड़ा है बादशाह का नुमाइंदा है, और चूचक जिहड़ा सिकदार है वो पूरी छोटी जी रियासत है, वह ट्राइबल चीफ है काइंड ऑफ सियालां दे विच। ते जे दुल्ला पट्टी अकबर नाल लड़ रहा है लाहौर शहर च, शाह हुसैन लड़ रहा है उहदे नाल अपनियां काफियां राहीं, ते जंग विच हीर सियाल भी अकबर की निशानी नाल ही लड़ रही है। वो भी एक मालकी दे सिस्टम नाल ही लड़ रही है, पैट्रियार्की का जिहड़ा सिस्टम है। और हीर जिहड़ी है और लीडर है। जो हीर वारिस शाह दे विच रांझे उठ के आखिया वाह सजन, हीर हस के ते मेहरबान हुई। हीर नूं कहंदी है तू चाक बन जा। जो शादी हो जाती है खेड़ियां दे विआही जाती है, हीर नूं कहंदी है तू जोगी बन के आ। हीर लीडर है, रांझा उन्होंने फॉलो कर रहा है। और हीर जिहड़ी है देखो जिस तरह की गल बुल्ले शाह कर रहा है, सर दित्तियां बाज ना इश्क, सर दित्तियां बाज ना इश्क पुगे, सुखालियां नहीं यारियां वे। हीर वारिस शाह का किस्सा जिहड़ा सारे दोस्तों को पता है। और तकरीबन उस किस्से विच 1/3 जिहड़ा है वो सैती ते रांझे का डायलॉग है। मत कहने का मतलब है कि उस जमाने का जिहड़ा नक्शा सी, मिसलां सन, और कह दिता जाता जी कयास सी। ताइफुल मलूकी से लफज मेरे मुंह तक कभी नहीं चढ़ता, पता नहीं की ताइफुल सी, कुछ भी नहीं सी। बादशाहियां ढह रही सन, मुगल सल्तनत नूं जवाल आ रहा सी। सानू हमेशा पढ़ाया गया ते कदी नहीं दसिया गया कि वाक लहर सी जिन्हें मुगल बादशाही नूं उल्टा दिता। और उहदे नतीजे विच अल्टीमेटली फिर कल्मिनेशन जिहड़ी हुई, रंजीत सिंह जो आया, उहदे 2 वड्डे शहर हुए ने, कादर यार और हाशिम शाह। कादर यार मुसलमान सी, उन्हें पूरन भगत का किस्सा लिखिया। कलोनियल पीरियड दे विच सॉरी ख्वाजा फरीद है और मियां मोहम्मद बख्श है और मौलवी गुलाम रसूल है। और मेरा ख्याल है दोस्त डिसएग्री कर सकते हैं कि पंजाबियों ने 20वीं सदी कोई बड़ा शायर नहीं जमया जिवें टैगोर है।
ਜਿਹੜਾ ਅੰਗਰੇਜ਼ਾਂ ਦਾ ਪੀਰੀਅਡ ਹੈ ਉਹਨੂੰ ਪੂਰੀ ਤਰ੍ਹਾਂ ਸਮਝਦਾ, ਉਹਦੀ ਗੱਲ ਕਰਦਾ। ख्वाजा फरीद कहता अपनी जोग तू आप वसा बन अंग्रेजी थाने, और खुद जड़ा उत्थे रेजिडेंट बैठा है उत्थे बावलपुर दे विच अंग्रेज, और ਉਹਦੇ ਤੋਂ डिप्रैस होके फिर रोही च चला जाता है। उत्थे वो काफियां सारियां लिख रहा है, डिप्रैशन है। मियाँ मोहम्मद बख्श साहब बार बार गल कर रहे हैं उजड़ियां मजलिसां दियां, जड़ा अंग्रेज़ां दा पीरियड है वो एक एडी वड्डी मैं समझना चेंज हैगी सी जिहड़ी कंप्रीहेंड नहीं हो सकी। बोली भी बदल गई, थोड़ी जी बोली जिहड़ी सी ओडी पक्की ठेठ ना रही, जिवें वारिस शाह दी सी, शाह हुसैन दी सी, और मौलवी गुलाम रसूल तक उन्होंने हमजा दा किस्सा लिखिया, यूसुफ ज़ुलैखा दा किस्सा लिखिया। किस्सा साडा पंजाब तो बाहर चला गया, पंजाब तो बाहर दे सी किस्से, शायद एक नॉस्टैल्जिया सी जिहड़ा इकबाल कह रहा सी कि दरिया दश्त दश्त है दरिया भी, वो यही एक पुराने किस्से करके वो सारा कुछ करना चाहते सन। जो गोरा आया है, नक्सेशन ऑफ पंजाब हुई है, तो उर्दू जी है वो नाफज कर दी गई। उर्दू एक बड़ी मज़ेदार मैं गल करके सारा लैक्चर खत्म करांगा। उर्दू जी पंजाब की अशराफिया ने फौरन अपना ली, मिडल क्लास ने भी। क्यों कि उर्दू च फारसी की खुशबू हैगी सी, ते फारसी इत्थे 800 साल रही सी। असी जाहल हो गए, अनपढ़ हो गए, ते देखो के चल सो चल। मेहरबानी जी, शुक्रिया। जी सर, बहुत शुक्रिया सर, ਤੁਹਾਡੇ ਲੈਕਚਰ ਦਾ ਬੜਾ ਮਜ਼ਾ ਆਇਆ। ਅੱਜ ਤੇ ਬਹੁਤ ਸਾਰੇ ਕਮੈਂਟ ਔਰ ਦੋਸਤ ਕਹਿ ਰਹੇ ਸਨ ਕਿ ਸਰ ਨੂੰ ਕਹੋ ਕਿ ਜੇ ਅਸੀਂ ਸੁਣਨ ਬੈਠੇ ਆ ਸਰ ਗੱਲ ਕਰਨ। ਸੋ ਜਿਹੜਾ नहीं, मैं आप ही मैं तो पता नहीं कितने सफ़े लिख ले सी, लेकिन मैं वाइंड अप कर दी है क्योंकि मैं आप ही थक गया है। ਰਾਜਾ ਸਾਦਕੁੱਲਾ ਸਾਹਿਬ ਨੇ ਆਖਿਆ ਸੀ ਕਿ ਪੀਲੂ ਨੂੰ ਨਾ ਛੱਡਿਆ ਜੇ, ਉਹ ਉਹਨਾਂ ਨੇ ਇੱਕ ਕਮੈਂਟ ਕੀਤਾ। नहीं देखो, मैं और भी शायर छड्डे ने, राजा साहब एक ही शायर याद आया। मैं नजाबत की गल नहीं की, उन्हें नादर शाह की वार लिखी है। मैं शाह मुहम्मद की गल नहीं की जिन्हें जंग इत पंजाब लिखी है, लेकिन वो पॉसिबल नहीं सी ना सारा। देखो नजाबत अलहदा गल पूरी करनी पएगी उन्हें, जिहड़ी है शाह मुहम्मद दो लफ्जां च गल तो नहीं ना हो सकती। ਨਹੀਂ ਨਹੀਂ ਸਾਹਿਬ ਦਾ ਅਸੀਂ ਇਹਦਾ ਜ਼ਾਹਿਰ ਹੈ ਉਹ ਜਿਸ ਤਰ੍ਹਾਂ ਨੈਣ ਸੁਖ ਹੋਰਾਂ ਨੇ ਕਿਹਾ ਕਿ ਅਸੀਂ ਇਹਨੂੰ ਐਪੀਸੋਡ ਵਾਈਜ਼ ਕਰਾਂਗੇ, ਕਿਉਂਕਿ ਇੰਨੀ ਥੋੜੇ ਟਾਈਮ ਦੇ ਵਿੱਚ ਜਿਹੜਾ ਨਾ ਉਹ ਹੋ ਨਹੀਂ ਸਕਦਾ ਕਿ ਵੀ ਇੰਨਾ ਸਾਰਾ ਕਵਰ ਹੋ ਜਾਵੇ। ਸੋ ਉਹਦਾ ਤੇ ਕੋਈ ਹੱਲ ਕੱਢਿਆ ਜਾ ਸਕਦਾ ਸਰ। ਇਸੇ ਨਾਲ ਕੋਈ 2-4 ਜਿਹੜੇ ਕੁਐਸਚਨ ਅਸੀਂ ਸਰ ਤੁਹਾਨੂੰ ਦਰਖਾਸਤ ਕਰਾਂਗੇ ਉਹਨਾਂ ਦੇ। ਇੱਕ ਤੇ ਅਮਰ ਰਿਆਜ਼ ਸਾਹਿਬ ਨੇ ਕੁਐਸਚਨ ਕੀਤਾ ਹੈ ਔਰ ਇਹ ਕੁਐਸਚਨ ਕਾਫੀ ਦਫਾ ਹੋ ਚੁੱਕਿਆ ਹੈ ਕਿ ਵਟ ਵਾਜ਼ ਬਾਬਾ ਨਾਨਕਸ ਲੈਂਗੁਏਜ, ਕਿਸ ਜ਼ੁਬਾਨ ਵਿੱਚ ਬਾਬਾ ਜੀ ਨੇ ਲਿਖਿਆ ਹੈ। मैं थोड़ी जी गल की है कि एक साढ़े मार्क्सी क्रिटिक ने बड़े मशहूर किशन सिंह, उन्होंने किताब जी इतने लाहौर सुचेत वाले ने छापी, मैनू वो टाइटल से बड़ा इतराज है वैसे। वो है सिख इनकलाब का मोढी नानक सिंह। हुण तुसीं मार्क्सिस्ट हो तो फिर सिख इनकलाब का उन्होंने मोढी बना रहे हो, तो फिर मैं तो मोहम्मद जुबैर हाँ, तो फिर मैं क्यों बना उन्होंने गुरु नानक नूं। भाई बाबा तो सिखां नाल गल नहीं कर रहा सी, बाबा तो पूरे पंजाब दे नाल गल कर रहा सी, और तुसीं कैमोइस्ट हो गए उन्होंने सिख इनकलाब का। और बाबा जड़ा है सिख भी नहीं सी, बहरहाल मैं नहीं, हाँ उस वेले तो नहीं सी। जिहड़ी बोली है वो किशन सिंह ने बड़ी अच्छी गल की है कि जड़ा रूप है बाबे नानक दा वो मजहबी है, गल सियासी है। कि जिहड़ी उस वेले मैं पहले भी गल कीता है कि जिहड़ी प्रचलित जुबान सी उस वेले दी, जिहड़े जिहदे विच पंजाबी भी सी, ठेठ पंजाबी भी सी, और मिली जुली संस्कृत भी सी, और उन्होंने सदोकड़ी भी कहा गया। बाबा उहदे विच क्योंकि मैं दस्सिया उहदे विच कि जिहड़ी हिंदू फोकलोर है, जिहड़ी वेद ने सारा कुछ ये वो टर्मिनोलॉजी वो बाबे नूं वरतनी पै रही सी। बाबा गल अपनी ही कर रहा सी, लेकिन इत्थे भी दोस्तों ने एक ने क्या जी बाबे की जुबान पंजाबी सी। मैं समझना कि पंजाबी सी, लेकिन थोड़ा जिहा उहदे विच जिहड़ा उस जमाने की टर्मिनोलॉजी है, क्योंकि डायलॉग हो रहा है जोगियां नाल फकीरां नाल, एक
ਸਕੋਲਰਲੀ ਲੈਂਗੁਏਜ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਉਸ ਤਰ੍ਹਾਂ ਦੀ ਹੈ, ਥੋੜਾ ਜਿਹਾ ਫਰਕ ਤੇ ਬਹਰਹਾਲ ਮੌਜੂਦ ਹੈ। जी सर। मैं जी अगला क्वेश्चन लवांगा। सर विवेक जी वालों एक क्वेश्चन आया कि हाउ डू यू इंटरप्रेट टू डिफरेंट मैस्कुलिनिटीज इन वारिस शाह's हीर एंड इन किस्सा ऑफ मिर्जा साहिबा। ਉਹਨਾਂ ਦੇ ਰੈਫਰੈਂਸ ਤੇ ਵੀ ਇਹ ਗੱਲ ਕਰਦੇ ਨੇ ਕਿ ਕੋਈ ਰੈਫਰੈਂਸ ਤੁਸੀਂ ਦੱਸ ਦਿਓ। ਕਿਹਨਾਂ ਨੇ ਸਵਾਲ ਕੀਤਾ ਹੈ? ਇਹ ਜੀ ਵਿਵੇਕ ਦੇਵਾ ਜੀ ਨੇ ਉਹਨਾਂ ਨੇ ਦੇਖੋ ਜੀ ਮੈਂ ਗੱਲ ਕੀਤੀ ਹੈ ਵੈਸੇ ਸਾਡੇ ਇੱਥੇ ਸਾਡੇ ਲਿਟਰੇਚਰ ਦੇ ਵਿੱਚ ਇੱਥੇ ਸਾਡੇ ਚੜ੍ਹਦੇ ਲਹਿੰਦੇ ਪੰਜਾਬ ਵਿੱਚ ਇਹ ਡਿਬੇਟ ਚੱਲ ਚੁੱਕੀ ਹੈ। ਨਜਮ ਹੁਸੈਨ ਸੈयद ਉਹਨਾਂ ਨੇ ਕਿਹਾ ਸੀ ਕਿ ਜਿਹੜਾ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ ਉਹ ਉਸ ਤਰ੍ਹਾਂ ਆਸ਼ਕੀ ਦਾ ਕਿੱਸਾ ਨਹੀਂ ਹੈ, ਉਹ ਫਿਊਡਲ ਕਿੱਸਾ ਹੈ। ਔਰ ਉਹਦੇ ਵਿੱਚ ਫਿਰ ਮੁਸ਼ਤਾਕ ਸੂਫੀ ਸਾਹਿਬ ਨੇ ਬਕਾਇਦਾ ਇੱਕ ਕਿਤਾਬ ਵੀ ਲਿਖੀ ਜਿਹਦੇ ਵਿੱਚ ਉਹਨਾਂ ਨੇ ਡਿਫੈਂਡ ਕੀਤਾ ਔਰ ਉਹਦੀ ਕਿਤਾਬ ਦਾ ਨਾਮ ਵੀ ਆਖਰੀ ਆਸ਼ਿਕ ਹੈ। ਸਾਹਿਬਾਂ ਬਾਰੇ ਇੱਕ ਕਿਹਾ ਜਾਂਦਾ ਹੈ ਕਿ ਸਾਹਿਬਾਂ ਜਿਸ ਟਾਈਮ ਘੋੜੇ ਤੇ ਬੈਠਦੀ ਹੈ, ਘੋੜੀ ਤੇ ਮਿਰਜ਼ੇ ਦੀ ਬੱਕੀ ਜਿਹੜੀ ਹੈ ਉਹਦੇ ਤੇ ਉਹਨੂੰ ਫੌਰਨ ਹੀ ਆਪਣੇ ਭੈਣ ਭਰਾ ਯਾਦ ਆਣੇ ਸ਼ੁਰੂ ਹੋ ਜਾਂਦੇ ਨੇ। ਔਰ ਹਾਫਿਜ਼ ਬਰਖੁਦਾਰ ਵੀ ਉਹਦੇ ਵਿੱਚ ਮੁਸਲਸਲ ਲਿਖ ਰਿਹਾ ਹੈ ਕਿ ਉਹ ਕਹਿ ਰਹੀ ਹੈ ਅੱਛਾ ਇੱਥੇ ਮੈਂ ਆਪਣਾ ਬਚਪਨ ਗੁਜ਼ਾਰਿਆ ਸੀ, ਉਹਨੂੰ ਲੱਗਦਾ ਮੈਂ ਫਾਰ ਐਵਰ ਇੱਥੋਂ ਜਾ ਰਹੀ ਹਾਂ। ਜਦੋਂ ਮਿਰਜ਼ਾ ਸੋ ਜਾਂਦਾ ਹੈ ਉਦੋਂ ਵੀ ਉਹਨੂੰ ਜਿਹੜਾ ਹੈ ਉਹ ਇੱਕ ਉਹਦੇ ਦੁਚੱਤੀ ਉਹਦੇ ਵਿੱਚ ਰਹਿੰਦੀ ਹੈ, ਇੱਕ ਦੁਆਲ ਉਹਦੇ ਵਿੱਚ ਰਹਿੰਦੀ ਹੈ ਉਹ ਜਿਹੜਾ ਹੈ। ਲੇਕਿਨ ਅਲਟੀਮੇਟਲੀ ਉਹ ਉਹਨੂੰ ਮਾਰ ਦਿੰਦੇ ਨੇ ਸਾਹਿਬਾਂ ਨੂੰ। ਉਹ ਸਾਹਿਬਾਂ ਬੇਸ਼ੱਕ ਉਹਦਾ ਜੋ ਵੀ ਹੈ ਉਹ ਬਚਦੀ ਤੇ ਨਹੀਂ ਹੈ, ਉਹਨੂੰ ਮਾਫ ਤੇ ਨਹੀਂ ਕਰਦੇ ਉਹਨੂੰ ਸਾਹਿਬਾਂ ਨੂੰ। ਹੀਰ ਜਿਹੜੀ ਹੈ ਉਹ ਡਿਫਰੈਂਟ ਹੈ, ਬਿਲਕੁਲ ਹੀ ਡਿਫਰੈਂਟ ਹੈ। ਉਹ ਹੀਰ ਜਿਹੜੀ ਹੈ ਕਲੀਅਰ ਹੈ ਪਹਿਲੇ ਦਿਨ ਤੋਂ। ਜੋ ਵਾਰਿਸ ਸ਼ਾਹ ਦੇ ਵਿੱਚ ਉਹ ਕਹਿੰਦੀ ਹੈ ਕਿ ਰਾਂਝੇ ਹੱਸ ਕੇ ਆਖਿਆ ਵਾਹ ਸੱਜਣ ਹੀਰ ਹੱਸ ਕੇ ਤੇ ਮਿਹਰਬਾਨ ਹੋਈ, ਉੱਥੇ ਹੀ ਉਹਦਾ ਇਸ਼ਕ ਹੋ ਜਾਂਦਾ। ਔਰ ਉਹਦੇ ਤੇ ਬੜਾ ਲਿਖਿਆ ਗਿਆ ਹੈ ਕਿ ਰਾਂਝਾ ਜਿਹੜਾ ਉਹਦੇ ਪੈਰ ਦੇ ਵਿੱਚ ਤੇ ਜੁੱਤੀ ਵੀ ਨਹੀਂ ਹੈਗੀ, ਉਹਦੇ ਕੋਲ ਟਗਾ ਨਹੀਂ ਹੈਗਾ, ਪਤਾ ਨਹੀਂ ਕਿੱਥੋਂ ਖਾਕ ਛਾਣਦਾ ਆ ਰਿਹਾ। ਔਰ ਉਹ ਸਭ ਤੋਂ ਵੱਡੇ ਚੀਫ ਦੀ ਧੀ ਹੈ ਔਰ ਉਹਦੇ ਤੇ ਆਸ਼ਿਕ ਹੋ ਜਾਂਦੀ ਹੈ। ਔਰ ਉਹਦੇ ਵਿੱਚ ਇਸ਼ਕ ਜਿਹੜਾ ਹੈ ਉਹ ਅੱਗੇ ਉੱਤੇ ਬਹੁਤ ਜ਼ਿਆਦਾ ਗੱਲ ਹੋ ਸਕਦੀ ਹੈ। ਲੇਕਿਨ ਹੈਗਾ ਕਿ ਫਰਕ ਬਹਰਹਾਲ ਇਹਦੇ 'ਚ ਹੈ, ਇਹਦੇ ਵਿੱਚ ਜਿਹੜਾ ਕਿੱਸਿਆਂ ਦੇ ਵਿੱਚ ਹੈ ਸਾਰਿਆਂ ਦੇ ਉੱਤੇ ਵੱਖ-ਵੱਖ ਗੱਲ ਹੋ ਸਕਦੀ ਜੀ। ਪ੍ਰੋਫੈਸਰ ਹਰਦੀਪ ਕੌਰ ਵੜੈਚ ਹੋਰਾਂ ਵੱਲੋਂ ਸਵਾਲ ਹੈ ਕਿ ਸੂਫੀ ਕਲਾਮ ਜਾਂ ਬਾਅਦ ਵਿੱਚ ਸਲਤਨਤ ਤੇ ਮੁਗਲ ਰਿਪਰੈਸ਼ਨ ਦੀ ਫੋਕਲੋਰ ਤੇ ਮਨਵਾਨ ਦੀਆਂ ਲੋੜਾਂ ਵਿੱਚ ਉਸ ਲਹਿੰਦੇ ਪੰਜਾਬ ਵਿੱਚ ਰੈਫਰੈਂਸ ਮਿਲਦੇ ਹਨ। ਦੇਖੋ ਜਿਹੜੇ ਸਾਰੇ ਸ਼ਾਇਰ ਹੈਗੇ ਨੇ ਉਹ ਹੈ ਹੀ ਸਾਡੇ ਲਹਿੰਦੇ ਪੰਜਾਬ ਦੇ ਨੇ, ਸਵਾਏ ਮੌਲਵੀ ਗੁਲਾਮ ਰਸੂਲ ਦੇ। ਬਾਬਾ ਫਰੀਦ, ਸ਼ਾਹ ਹੁਸੈਨ, ਵਾਰਿਸ ਸ਼ਾਹ, ਬੁੱਲੇ ਸ਼ਾਹ ਸਾਰੇ ਇੱਥੋਂ ਦੇ ਨੇ। ਉਧਰ ਤੇ ਸਿਰਫ ਇੱਕ ਸ਼ਾਇਰ ਹੋਇਆ ਸਾਰਾ। ਫੋਕਲੋਰ ਜਿਹੜੀ ਹੈ ਸਾਡੀ ਵਾਰਾਂ ਲਿਖੀਆਂ ਗਈਆਂ ਨੇ, ਚੱਠੀਆਂ ਦੀ ਵਾਰ ਲਿਖੀ ਗਈ ਹੈ, ਹੋਰ ਦੂਜੀਆਂ ਵਾਰਾਂ ਲਿਖੀਆਂ ਹੈ, ਲੋਕ ਗੀਤ ਨੇ, ਬੜਾ ਕਲਾਮ ਹੈਗਾ। जी सर जी ਦਾ ਇੰਟਰਨੈਟ ਥੋੜਾ ਪ੍ਰੋਬਲਮ ਕਰ ਰਿਹਾ। ਜੀ ਬਸ ਥੋੜੀ ਦੇਰ 'ਚ ਅਸੀਂ ਕਨੈਕਟ ਹੋ ਜਾਵਾਂਗੇ ਦੁਬਾਰਾ ਸਰ ਨਾਲ। ਤੇ ਕਾਈਂਡਲੀ ਤੁਸੀਂ ਆਪਣੇ ਕੁਐਸਚਨ ਜਿਹੜੇ ਨੇ ਉਹ ਲਾਜ਼ਮੀ ਕਮੈਂਟ ਕਰਦੇ ਰਹਿਣਾ। ਕੁਐਸਚਨ ਅਸੀਂ ਹੁਣ ਲੈ ਲਾਂਗੇ, ਅਦਰਵਾਈਜ਼ ਸਰ ਬਾਅਦ ਵਿੱਚੋਂ ਵੇਖ ਕੇ ਤੇ ਜ਼ਰੂਰ ਰਿਪਲਾਈ ਕਰ ਦੇਣਗੇ। ਸਾਰੇ ਦੋਸਤ ਜਿਹੜੇ ਗੱਲਬਾਤ ਕਰ ਰਹੇ ਨੇ ਉਹ ਨਾਲ ਰਹਿਣਾ। ਹਾਂਜੀ ਹਾਂਜੀ ਜੀ ਸਰ। ਸਰ ਥੋੜੀ ਸਕਰੀਨ ਹਾਂ ਜੀ ਇੱਥੇ ਕਰ ਸਰ।
ਜੀ ਸਰ, ਪ੍ਰੋਫੈਸਰ ਸੁਖਦੇਵ ਸੋਲ ਜੀ ਵੱਲੋਂ ਕੁਐਸਚਨ ਆਇਆ ਕਿ can we identify unity of thought between the Baba Farid and Khwaja Farid? ਬਾਬਾ ਫਰੀਦ ਐਂਡ ਖਵਾਜਾ ਫਰੀਦ, ਬਿਲਕੁਲ ਅਸੀਂ ਕਰ ਸਕਨੇ ਆ। ਮੈਂ ਜਿਵੇਂ ਸ਼ੇਰ ਪੜਿਆ ਸੀ ਬਾਬਾ ਫਰੀਦ ਦਾ, ਖਾਲਕ ਖਲਕ ਮੈਂ ਹਲਕ ਵਸੇ ਰੱਬ ਮਾਂ, ਦੂਜਾ ਕਿਸ ਨੂੰ ਆਖੀਏ ਜਦ ਕੋਈ ਮੰਦਾ ਨਾ। ਤੇ ਖਵਾਜਾ ਫਰੀਦ ਨੇ ਕਿਹਾ ਸੀ ਹਿੱਕ ਹੈ ਹਿੱਕ ਹੈ ਹਿੱਕ ਹੈ, ਹਿੱਕ ਦੀ ਹਰ ਦਮ ਸਿੱਖ ਹੈ। ਜਿਹੜੀ ਯੂਨਿਟੀ ਆਫ ਥਾਟ ਹੈ, ਜਿਹੜਾ ਵਾਧਤ ਵਜੂਦ ਹੈ, ਉਹ ਚੱਲਦਾ ਆ ਰਿਹਾ। ਥੋੜਾ ਜਿਹਾ ਜਿਹੜਾ ਖਵਾਜਾ ਫਰੀਦ ਦੇ ਵਿੱਚ ਮੈਨੂੰ ਲੱਗਦਾ ਹੈਗਾ, ਉਹ ਸਰਾਇਕੀ ਦੋਸਤ ਨਾਰਾਜ਼ ਹੋ ਜਾਣਗੇ, ਤੇ ਉਹ ਥੋੜਾ ਜਿਹਾ ਬੁਕਿਸ਼ ਜਿਹੜਾ ਬਿਲਕੁਲ ਕਿਤਾਬੀ ਜਿਹਾ ਬਣ ਜਾਂਦਾ, ਮੇਰਾ ਦੀਨ ਵੀ ਤੂੰ ਈਮਾਨ ਵੀ ਤੂੰ ਕੁਰਾਨ ਵੀ ਤੂੰ। ਉਹ ਇੱਕ ਸਾਰਾ ਜਿਹੜਾ ਹੈ ਉਹਦੇ ਵਿੱਚ ਲੈਂਗੁਏਜ ਜਿਹੜੀ ਹੈ ਬਹੁਤ ਜ਼ਿਆਦਾ, ਜਿਹੜੀ ਅਰਬੀ ਫਾਰਸੀ ਬਹੁਤ ਜ਼ਿਆਦਾ ਆ ਜਾਂਦੀ ਹੈ। ਲੇਕਿਨ ਜਿਹੜਾ ਸਦੇਵੇਂ ਸੁਭਾਅ ਜਿਹਨਾਂ ਨੂੰ ਕਹਿਣਾ ਚਾਹੀਦਾ, ਰੀਕਰੈਕਟ ਪੈਟਰਨ ਜਿਹੜੇ ਨੇ, ਉਹ ਬਾਬਾ ਫਰੀਦ ਤੋਂ ਲੈ ਕੇ ਖਵਾਜਾ ਫਰੀਦ ਤੱਕ ਚੱਲਦੇ ਨੇ, ਮੌਜੂਦ ਨੇ। ਇੱਕ ਯੂਨਿਟੀ ਹਾਰਟ, ਵਾਦਤ ਵਜੂਦ। ਅਲੀ ਬਾਦ ਜਲਾਲਪੁਰੀ ਦੀ ਬੜੀ ਮਸ਼ਹੂਰ ਕਿਤਾਬ ਹੈ, ਸਾਰੇ ਦੋਸਤਾਂ ਨੇ ਪੜ੍ਹੀ ਹੈ, ਉਹ ਉਹਦੀ ਗਵਾਹੀ ਹੈ ਕਿ ਉਹ ਇੱਕ ਥਾਟ ਚੱਲਦਾ ਹੈ ਜੀ। ਅਮਰ ਰਿਆਜ਼ ਹੋਰਾਂ ਵੱਲੋਂ ਜੀ ਇੱਕ ਕੁਐਸਚਨ ਆਇਆ ਕਿ did you find any impact of Punjabi Sufi poetry you mentioned on Sikh gurus other than Baba Nanak? Give references. ਦੁਬਾਰਾ ਸਵਾਲ ਕਰਨਾ। Did you find any impact of Punjabi Sufi poetry you mentioned on Sikh gurus other than Baba Nanak? Give references. ਗੁਰੂਆਂ ਨੂੰ ਤਾਂ ਮੈਂ ਡਿਸਕਸ ਨਹੀਂ ਕੀਤਾ, ਲੇਕਿਨ ਹੈਗਾ ਕਿ ਜਿਹੜਾ ਬਾਬਾ ਨਾਨਕ ਹੈ ਔਰ ਬਾਬਾ ਫਰੀਦ, ਇਹਨਾਂ ਦੇ ਦੋੜਿਆਂ 'ਚ ਆਪਸ ਦੇ ਵਿੱਚ ਕੁਝ, ਆਸਫ ਖਾਨ ਨੇ ਕੁਝ ਐਸੇ ਦੋੜੇ ਦਿੱਤੇ ਨੇ ਬਾਬਾ ਫਰੀਦ ਦੀ ਜਿਹੜੀ ਕਿਤਾਬ ਹੈ, ਜਿਹੜੇ ਨਾਨਕ ਦੇ ਦੋੜਿਆਂ ਦੇ ਵਿੱਚ ਵੀ ਸ਼ਾਮਲ ਨੇ। ਤੇ ਨਜਮ ਸਾਹਿਬ ਦੀ ਕਿਤਾਬ ਹੈ, ਉਹਦੇ 'ਚ ਵੀ ਬਕਾਇਦਾ ਰੰਗ ਫਰੀਦੋ ਨਾਨਕ ਨਾਨਕੋਂ ਫਰੀਦ, ਉਹਦੇ ਵਿੱਚ ਦੱਸ ਰਹੇ ਨੇ ਕਿ ਇੱਕ ਇੰਟਰਮੈਂਗਲ ਹੋ ਰਹੇ ਨੇ, ਇੱਕ ਦੂਜੇ ਨੂੰ ਮਿਲ ਰਹੇ ਨੇ, ਔਰ ਇੱਕ ਇੰਪੈਕਟ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਸਾਨੂੰ, ਖਾਸ ਤੌਰ ਤੇ ਬਾਬਾ ਨਾਨਕ ਦੀ ਸ਼ਾਇਰੀ ਦੇ ਵਿੱਚ ਬਹੁਤ ਜ਼ਿਆਦਾ, ਬਾਬਾ ਫਰੀਦ ਦਾ ਤਾਂ ਉਹਨਾਂ ਨੇ ਵੀ ਸ਼ਲੋਕ ਲਿਖੇ ਨੇ, ਉਹਨਾਂ ਨੇ ਵੀ ਇੱਕ ਜਿਹੜਾ ਹੈ ਉਹਦੇ ਵਿੱਚ ਇੱਕ ਖਿਆਲਾਂ ਦੀ ਜਿਹੜੀ ਸਾਂਝ ਹੈ, ਵਿਚਾਰਾਂ ਦੀ ਜਿਹੜੀ ਸਾਂਝ ਹੈ, ਉਹ ਨਜ਼ਰ ਆਉਂਦੀ ਹੈਗੀ ਹੈ। ਗੁਰੂਆਂ ਦਾ ਜਿਹੜਾ ਕਲਾਮ ਹੈ, ਉਹ ਮੈਂ ਬਾਕੀ ਜਿਹੜੇ ਗੁਰੂ ਨੇ ਉਹ ਮੈਂ ਉਸ ਤਰ੍ਹਾਂ ਇਸ ਨਜ਼ਰ ਨਾਲ ਨਹੀਂ ਪੜਿਆ, ਦੇਖਿਆ ਤੇ ਹੈ, ਮੈਂ ਕੁਝ ਕਹਿ ਨਹੀਂ ਸਕਦਾ। ਲੇਕਿਨ ਇਹ ਤੁਹਾਨੂੰ ਪਤਾ ਬਹੁਤ ਵੱਡਾ ਵਾਕਿਆ ਹੈ ਕਿ ਮੈਂ ਬਾਬਾ ਬੁੱਧ ਸਿੰਘ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਸ਼ਾਹ ਹੁਸੈਨ ਜਿਹੜਾ ਜਦੋਂ ਗੁਰੂ ਅਰਜਨ ਆਪਣਾ ਜਿਹੜਾ ਗੁਰੂ ਗ੍ਰੰਥ ਕੰਪਾਈਲ ਕਰ ਰਹੇ ਸੀ, ਸ਼ਾਹ ਹੁਸੈਨ ਉਹਨਾਂ ਕੋਲ ਗਏ ਔਰ ਉਹਨਾਂ ਨੇ ਆਪਣੀਆਂ ਕਾਫੀਆਂ ਦਿੱਤੀਆਂ, ਤੇ ਗੁਰੂ ਅਰਜਨ ਨੇ ਉਹਨਾਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰਤਾ। ਪਤਾ ਨਹੀਂ ਇਹਦੀ ਕੋਈ ਤਾਰੀਖੀ ਹੈਸੀਅਤ ਹੈ ਜਾਂ ਨਹੀਂ ਹੈ। ਬਾਬਾ ਬੁੱਧ ਸਿੰਘ ਕ੍ਰਿਟਿਕ ਹੋਏ ਨੇ, ਬਹੁਤ ਮਸ਼ਹੂਰ ਕ੍ਰਿਟਿਕ, 20ਵੀਂ ਸਦੀ ਦੇ ਸ਼ੁਰੂ 'ਚ ਕਈ ਕਿਤਾਬਾਂ ਉਹਨਾਂ ਲਿਖੀਆਂ, ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਕੋਟ ਕੀਤੀ ਹੈ, ਲੇਕਿਨ ਸਾਡੇ ਕੋਲ ਕੋਈ ਉਹਦਾ ਰੈਫਰੈਂਸ ਮੌਜੂਦ ਨਹੀਂ ਹੈ। ਜੀ ਸਰ, ਇੱਕ ਲਖਵੀਰ ਸਿੱਧੂ ਜੀ ਨੇ, ਉਹ YouTube ਤੇ ਵੇਖ ਰਹੇ ਨੇ, ਉਹਨਾਂ ਨੇ ਤੁਹਾਨੂੰ ਇੱਕ ਕੁਐਸਚਨ ਕੀਤਾ ਕਿ ਮੇਰੇ ਵੱਲੋਂ ਸਰ ਜੀ ਨੂੰ ਲਾਜ਼ਮੀ ਕੁਐਸਚਨ ਕਰੋ ਕਿ ਬ੍ਰਿਟਿਸ਼ ਟਾਈਮ ਵਿੱਚ ਸੂਫੀ ਪਾਵਰ ਨੂੰ ਕਿਵੇਂ ਐਡਰੈਸ ਕਰ ਰਹੇ ਸਨ। ਸੂਫੀ ਤੇ ਲਗੇ ਗਏ ਸਨ, ਬਿਲਕੁਲ ਖਤਮ ਹੋ ਗਏ ਸੀ। ਸੂਫੀਆਂ ਨੇ ਬਟਰੇ ਕੀਤਾ ਹੈ, ਜਿਹੜਾ ਸਾਰਾ ਜਿਹੜਾ ਸੀ ਜਿਹੜਾ ਹੈ ਪਾਕਪਟਨ, ਜਿਹੜਾ ਬਾਬਾ ਫਰੀਦ ਦੀ ਜਿਹੜੀ ਖਾਨਕਾਹ ਸੀ, ਸੂਫੀ ਡੈਕੀਡੈਂਟ ਹੋ ਗਏ ਸਨ, ਇਹ ਮੁਖਬਰ ਬਣ ਗਏ ਸਨ ਅੰਗਰੇਜ਼ਾਂ ਦੇ। ਇੱਕ ਵੇਲਾ ਆਇਆ ਜਦੋਂ ਪਾਕਪਟਨ ਦੇ ਵਿੱਚ ਜਿਹੜੀ ਜ਼ਮੀਨ ਹੈ 20% ਜ਼ਮੀਨ ਉਸ ਜ਼ਿਲ੍ਹੇ ਦੀ ਹੈ ਸੀ। ਪਿੱਛੇ ਜਿਹੜਾ ਨਵਾਜ਼ ਸ਼ਰੀਫ ਤੇ ਕੇਸ ਵੀ ਚੱਲ ਰਿਹਾ, ਉਹ ਇਹੀ ਇਹਦੇ ਵਿੱਚ ਉਹੀ ਚੱਕਰ ਇਸ ਤਰ੍ਹਾਂ ਦਾ ਵੀ ਹੈਗਾ ਕਿ ਉਹਨਾਂ ਕੋਲੋਂ ਜ਼ਮੀਨ ਲੈ ਕੇ ਉਹ ਦੁਕਾਨਦਾਰਾਂ ਨੂੰ ਦੇਤੀ ਜਾਂ ਵਾਪਸ ਉਹਨਾਂ ਨੂੰ ਦੇਤੀ, ਇਸ ਤਰ੍ਹਾਂ ਦਾ ਕੁਝ ਹੈ ਇੱਥੇ। ਔਰ ਸੁਲਤਾਨ ਬਾਹੂ ਦਾ ਜਿਹੜਾ ਹੈ ਸੀ ਖਾਨਕਾ, ਗੋਲੜਾ ਸ਼ਰੀਫ ਵਾਲੇ, ਔਰ ਸਾਰਾ ਜਿਹੜਾ ਹੈ ਸੀ ਉਹ ਬਿਲਕੁਲ ਉਹਦਾ ਦਾ ਕੋਈ ਪੋਜ਼ਿਟਿਵ ਰੋਲ ਨਹੀਂ ਹੈਗਾ ਉਸ ਜ਼ਮਾਨੇ ਦੇ ਵਿੱਚ। ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਉਹਨਾਂ ਦੇ ਲਾਈ ਲੱਗ ਬਣ ਗਏ ਸੀ, ਇਹਨਾਂ ਨੂੰ ਜੰਗੀਰਾਂ ਮਿਲੀਆਂ, ਸ਼ਾਇਦ ਇਹਨਾਂ ਨੇ ਖਿਤਾਬ ਲਏ, ਔਰ ਇਹ ਉਹ ਕੋਈ ਰੋਲ ਨਹੀਂ ਹੈਗਾ ਇਹਨਾਂ ਦਾ, ਕੋਈ ਪੋਜ਼ਿਟਿਵ ਰੋਲ ਨਹੀਂ ਹੈ।
ਜੀ ਸਰ, ਸਰ ਬਹੁਤ ਸ਼ੁਕਰੀਆ। ਤੁਸੀਂ ਅੱਜ ਸਰ ਟਾਈਮ ਦਿੱਤਾ, ਔਰ ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ, ਬਹੁਤ ਸਾਰੇ ਲੋਕ ਇੱਧਰ ਸਾਨੂੰ YouTube ਤੇ ਵੀ, Facebook ਤੇ ਵੀ ਇਹ ਰਿਕੁਐਸਟ ਕਰ ਰਹੇ ਨੇ ਕਿ ਸਰ ਦੇ ਕੋਲੋਂ ਕੋਈ ਨੈਕਸਟ ਲੈਕਚਰ ਜਿਹੜਾ ਹੈ ਇਸ ਹਵਾਲੇ ਨਾਲ ਮਜ਼ੀਦ ਗੱਲ ਅਸੀਂ ਅਜੇ ਪੂਰੀ ਨਹੀਂ ਹੋਈ, ਕਿਉਂਕਿ ਸਰ ਨੇ ਕਿਹਾ ਕਿ ਅਸੀਂ ਇਹਨੂੰ ਥੋੜਾ ਕਰ ਰਹੇ ਹਾਂ, ਤੇ ਉਹਦੇ ਵਾਸਤੇ ਵੀ ਅਸੀਂ ਸਰ ਤੁਹਾਡੇ ਕੋਲ ਟਾਈਮ ਲਵਾਂਗੇ ਨੈਕਸਟ, ਜੇ ਤੁਸੀਂ ਇੱਕ ਸਾਨੂੰ ਮੈਂ ਛੋਟੀ ਜਿਹੀ ਥੋੜੀ ਜਿਹੀ ਗੱਲ ਕਰਨਾ ਕਨਕਲੂਡ ਕਰਨਾ ਚਾਹੁੰਦਾ, ਕਿਉਂਕਿ ਜ਼ਿਆਦਾ ਬਹੁਤ ਜ਼ਿਆਦਾ ਟਾਈਮ ਹੋ ਗਿਆ ਸੀ। ਮੈਂ ਫਿਰ ਉਹ ਰਣਜੀਤ ਸਿੰਘ ਦਾ ਕਲੋਨੀਅਲ ਪੀਰੀਅਡ ਦਾ ਮੈਂ ਗੱਲ ਨਹੀਂ ਕਰ ਸਕਿਆ ਜ਼ਿਆਦਾ ਆਖਰੀ ਇਸ਼ਾਰਿਆਂ ਦੀ। ਲੇਕਿਨ ਰਣਜੀਤ ਸਿੰਘ ਦੀ ਜਿਹੜੀ ਰਿਆਸਤ ਸੀ, ਜਿਸ ਟਾਈਮ ਉਹ ਖਤਮ ਹੋਈ ਹੈ, ਅੰਗਰੇਜ਼ਾਂ ਨੇ ਉਸੇ ਪੰਜਾਬ ਨੂੰ ਅਡਾਪਟ ਕੀਤਾ। ਇਸ ਵੇਲੇ ਪਾਕਿਸਤਾਨ ਦਾ ਜਿਹੜਾ ਨਾਰਦਰਨ ਬਾਰਡਰ ਹੈਗਾ, ਜਿੱਥੇ ਤੱਕ ਸਾਡੀ ਹਕੂਮਤ ਹੈਗੀ ਹੈ, ਇਹ ਉਹੀ ਬਾਰਡਰ ਹੈ ਜਿਹੜਾ ਰਣਜੀਤ ਸਿੰਘ ਦਾ ਬਾਰਡਰ ਸੀ। ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਰਣਜੀਤ ਸਿੰਘ ਦਾ। ਜੇ ਉਹਦੀ ਅਟਕ ਤੱਕ ਗੌਰਮੈਂਟ ਹੁੰਦੀ ਤੇ ਸਾਡਾ ਬਾਰਡਰ ਅਟਕ ਤੇ ਹੋਣਾ ਸੀ। ਇਹ ਉਹੀ ਪੰਜਾਬ ਦਾ ਨਾਰਥਰਨ ਪੰਜਾਬ, ਜਿਹੜਾ ਨਾਰਥਰਨ ਪਾਕਿਸਤਾਨ ਹੈ, ਇਹ ਨਾਰਥਰਨ ਪੰਜਾਬ ਹੈ ਰਣਜੀਤ ਸਿੰਘ ਵਾਲਾ। ਜੀ ਅੱਛਾ ਜੀ, ਫੈਸਲ ਜੱਪਾ ਜੀ ਨੇ ਇੱਕ ਸਵਾਲ ਭੇਜਿਆ ਉਹਨੇ ਕਿ ਮਿਰਜ਼ਾ ਸਾਹਿਬਾਂ ਦੇ ਸ਼ਾਇਰ ਹਾਫਿਜ਼ ਬਰਖੁਰਦਾਰ ਬਾਰੇ, ਕਿ ਉਹ ਕਿੱਥੋਂ ਦੇ ਵਸਨੀਕ ਸਨ, ਕਿਉਂ ਜੇ ਬਹੁਤ ਸਾਰੇ ਹਾਫਿਜ਼ ਬਰਖੁਰਦਾਰ ਨਾਮ ਦੇ ਸ਼ਾਇਰਾਂ ਦਾ ਦਾਵਾ ਹੈ ਕਿ ਮਿਰਜ਼ਾ ਸਾਹਿਬਾ ਉਹਨਾਂ ਨੇ ਲਿਖੀ। ਵੈਸੇ ਜ਼ਾਤੀ ਤੌਰ ਤੇ ਨਾ ਮੈਂ ਇਸ ਰੌਲੇ 'ਚ ਨਹੀਂ ਪੈਂਦਾ। ਜਿਹੜੀ ਕਿਤਾਬ ਹੈਗੀ ਹੈ ਸਾਨੂੰ ਉਹਦੇ ਪਿੱਛੇ ਜਾਣਾ ਚਾਹੀਦਾ। ਇਹ ਲੋਕ ਵਿਰਸਾ ਨੇ ਕਿਤਾਬ ਛਾਪੀ ਹੈ ਸ਼ਫਕਤ ਤਨਵੀਰ ਮਿਰਜ਼ਾ ਦੀ, ਉਹਦੇ 'ਚ ਉਹਨਾਂ ਨੇ ਕਾਫੀ ਇਸ ਚੀਜ਼ ਨੂੰ ਡਿਸਕਸ ਕੀਤਾ ਹੈ ਕਿ ਦੋ ਹਾਫਿਜ਼ ਬਰਖੁਰਦਾਰ ਕਿੰਨੇ ਸੀ, ਕੋਈ ਕਹਿੰਦਾ ਇੱਕ ਸਿਆਲਕੋਟ ਦਾ ਸੀ, ਕੋਈ ਸਰਗੋਧੇ ਦਾ ਸੀ। ਉਹ ਜ਼ਮਾਨੇ ਦੇ ਜੋ ਹਾਲਾਤ ਸਨ ਉਹਦੇ ਵਿੱਚ ਚੀਜ਼ਾਂ ਸਾਂਭੀਆਂ ਨਹੀਂ ਗਈਆਂ। ਹੁਣ ਸ਼ਾਹ ਹੁਸੈਨ ਦਾ ਕਲਾਮ ਵੀ ਸਾਨੂੰ ਇਸ ਸਦੀ ਦੇ ਵਿੱਚ ਮਿਲਿਆ ਹੈ, ਦਮੂਦਰ ਦਾ ਕਲਾਮ ਸਾਨੂੰ 20ਵੀਂ ਸਦੀ 'ਚ ਮਿਲਿਆ ਹੈ। ਪੋਥੀ ਸਿੰਧ ਦੀ ਪੋਥੀ ਮਿਲੀ, ਉਹਦੇ ਵਿੱਚ ਸ਼ਾਹ ਹੁਸੈਨ ਦਾ ਕਲਾਮ ਸੀ। ਹੁਣ ਦੇਖੋ ਕਿੱਡਾ ਐਸਟੈਬਲਿਸ਼ ਪੋਇਟ ਬਣ ਗਿਆ, ਪਰ ਸਿਰਫ 60 70 80 ਸਾਲ ਦੇ ਵਿੱਚ ਹੋਇਆ। ਤੇ ਬਰਖੁਰਦਾਰ ਦੀ ਕਿਤਾਬ ਹੈ ਸਾਡੇ ਕੋਲ, ਜਿਹੜੀ ਹੈ ਮਿਰਜ਼ਾ ਸਾਹਿਬਾਂ, ਉਹਨੇ ਹੋਰ ਕਿੱਸੇ ਵੀ ਲਿਖੇ ਨੇ, ਉਹਨੇ ਸੋਹਣੀ ਵੀ ਲਿਖੀ ਹੈ, ਕੁਛ ਹੋਰ ਵੀ ਸ਼ਾਇਦ ਮਿਲ ਜਾਣ। ਜ਼ਿਆਦਾ ਖਿਆਲ ਹੈ ਕਿ ਉਹ ਸਰਗੋਧੇ ਦਾ ਸੀ, ਔਰ ਉਹ ਪੀਲੂ ਜਿਹੜਾ ਹੈ ਉਹ ਵੀ ਉਹਨੇ ਵੀ ਮਿਰਜ਼ਾ ਸਾਹਿਬਾਂ ਆਰਸੀ ਟੈਂਪਲ ਨੇ ਪੀਲੂ ਦਾ ਪੂਰਾ ਕਿੱਸਾ ਦਿੱਤਾ ਹੈ ਲੈਜੈਂਡਸ ਆਫ ਪੰਜਾਬ ਦੇ। ਜੀ ਸਰ, ਸਰ ਬਹੁਤ ਸ਼ੁਕਰੀਆ। ਤੇ ਸਰ ਆਖਰ ਤੇ ਮੈਂ ਗੱਲ ਕਰਾਂਗਾ, ਜਿਹੜੀ ਅਸੀਂ ਕੁਛ ਅਰਸਾ ਪਹਿਲੇ ਤੁਸੀਂ ਜਿਹੜੀ ਕਿਤਾਬ ਤ੍ਰਿੰਜਣ ਦੇ ਹਵਾਲੇ ਨਾਲ ਸ਼ੁਰੂ ਕੀਤਾ, ਇੱਕ ਜਿਹੜੀ ਕਿਤਾਬਾਂ ਦੇ ਹਵਾਲੇ ਨਾਲ ਪੰਜਾਬੀ ਦੀ ਕਿਤਾਬਾਂ ਦੀ ਦੁਕਾਨ ਜਿਸ ਤਰ੍ਹਾਂ ਤੁਸੀਂ ਉੱਥੇ ਬਣਾਈ, ਸਾਡੇ ਕੋਈ ਤੋਂ ਕਿਤਾਬਾਂ ਨਹੀਂ ਸਨ ਲੱਭਦੀਆਂ, ਤੇ ਉਹਦੇ ਹਵਾਲੇ ਨਾਲ ਤੁਸੀਂ ਥੋੜਾ ਜਿਹਾ ਦੱਸ ਦਿਓ, ਕਿਉਂਕਿ ਅਸੀਂ ਆਲਰੇਡੀ ਇੱਕ ਪੋਸਟ ਸ਼ੇਅਰ ਕੀਤੀ ਸੀ, ਤੁਸੀਂ ਉਹਦੇ ਤੇ ਇੱਕ ਲਿਸਟ ਲਿਖੀ ਸੀ, ਉਹਦੇ ਹਵਾਲੇ ਨਾਲ ਦੋਸਤਾਂ ਨੇ ਕਾਫੀ ਕਿਹਾ ਕਿ ਸਾਨੂੰ ਕਹਿਣਾ ਕਿ ਸਾਨੂੰ ਥੋੜਾ ਜਿਹਾ 1-2 ਮਿੰਟ ਸਾਨੂੰ ਉਹਦੇ ਬਾਰੇ ਦੱਸਣ ਕਿ ਕੀ ਕਨਸੈਪਟ ਕੀ ਔਰ ਕਿਸ ਤਰ੍ਹਾਂ ਤੁਸੀਂ ਕਰ ਰਹੇ ਹੋ। ਕਿਤਾਬ ਤ੍ਰਿੰਜਣ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਪਹਿਲੀ ਐਕਸਕਲੂਸਿਵ ਪੰਜਾਬੀ ਬੁੱਕ ਸ਼ਾਪ ਹੈ। ਉਹ 1997 ਵਿੱਚ ਬਣਾਈ ਗਈ ਤੇ ਫਿਰ 2009 ਨੂੰ ਅਸੀਂ ਬੰਦ ਕਰ ਦਿੱਤੀ। ਹੁਣ ਦੁਬਾਰਾ ਪਿਛਲੇ ਸਾਲ ਖੋਲੀ ਹੈ, ਮੀਆਂ ਚੈਂਬਰ 3 ਟੈਂਪਲ ਰੋਡ ਦੇ ਉੱਤੇ ਹੈ, ਔਰ ਸਿਰਫ ਔਰ ਸਿਰਫ ਪੰਜਾਬੀ ਔਰ ਪੰਜਾਬ ਦੇ ਨਾਲ ਰਿਲੇਟਡ ਅੰਗਰੇਜ਼ੀ, ਉਰਦੂ ਸਾਰੀਆਂ ਕਿਤਾਬਾਂ ਰੱਖਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਇੱਕ ਨੂੰ ਐਸਾ ਇੱਕ ਸੈਂਟਰ ਬਣਾ ਦਿੱਤਾ ਜਾਏ ਜਿੱਥੋਂ ਹਰ ਪੰਜਾਬੀ ਕਿਤਾਬ ਲੱਭ ਸਕੇ, ਔਰ ਅਸੀਂ ਇਹ ਆਰ ਕਰਦੇ ਰਹਾਂਗੇ। ਇਸ ਵੇਲੇ ਜਿਹੜਾ ਹੈ ਲਾਹੌਰ ਸ਼ਹਿਰ ਦੇ ਵਿੱਚ ਪੰਜਾਬੀ ਦੀਆਂ ਬਹੁਤ ਜ਼ਿਆਦਾ ਦੁਕਾਨਾਂ ਨਹੀਂ ਨੇ। ਮੈਨੂੰ ਬੜਾ ਅਫਸੋਸ ਹੈ ਕਿ ਉਰਦੂ ਬਾਜ਼ਾਰ 'ਚੋਂ ਹੁਣ ਪੰਜਾਬੀ ਕਿਤਾਬ ਮੁੱਕ ਗਈ ਹੈ। ਅਸੀਂ ਉਰਦੂ ਬਾਜ਼ਾਰ ਤੋਂ ਲੈ ਕੇ ਪੜ੍ਹੀ ਸੀ, ਅਜ਼ੀਜ਼ ਬੁੱਕ ਡਿਪੂ ਸੀ, ਤਾਜ ਬੁੱਕ ਡਿਪੂ ਸੀ, ਉਹ ਖਤਮ ਹੋ ਗਿਆ, ਖਾ ਗਿਆ ਕਮਰਸ਼ੀਅਲਿਜ਼ਮ। ਤੇ ਹੁਣ ਅਸੀਂ ਇੱਥੇ ਟੈਂਪਲ ਰੋਡ ਬਣਾਈ ਹੈ। ਅਸੀਂ ਜਿਹੜਾ ਕਿਤਾਬਾਂ ਛਾਪਣਾ ਵੀ ਚਾਹੁੰਦੇ ਹਾਂ, ਜਿਹੜੀਆਂ ਰੈਲੀਵੈਂਟ ਨੇ ਛਾਪਦੇ ਵੀ ਹਾਂ, ਔਰ ਅਸੀਂ ਇਹਨੂੰ ਜਿਹੜਾ ਹੈ ਇੱਕ ਨॉन प्रॉफिट ਔਰ नॉन ਕਮਰਸ਼ੀਅਲ ਇੱਕ ਵੈਂਚਰ ਹੈ, ਔਰ ਇਹਦਾ ਕੋਈ ਇਹਦੇ 'ਚ ਕਿਸੇ ਦਾ ਲਾਭ ਇੰਟਰਸਟ ਕੋਈ ਨਹੀਂ। ਜਿਹੜਾ ਪੈਸਾ ਅਸੀਂ ਕਮਾਵਾਂਗੇ ਜਾਂ 2-4 ਪੈਸੇ ਆਉਣਗੇ ਉਹਦੇ ਨਾਲ ਅਸੀਂ ਹੋਰ ਕਿਤਾਬਾਂ ਛਾਪਾਂਗੇ। ਜੀ ਸਰ, ਸਰ ਲਾਸਟ ਡੇ ਅਸੀਂ ਪੋਸਟ ਸ਼ੇਅਰ ਤੁਸੀਂ ਕੀਤੀ ਸੀ ਕਿਤਾਬਾਂ ਦੀ, ਕਿ ਕੋਵਿਡ ਦੇ ਦਿਨਾਂ 'ਚ ਨਾ ਇਹ ਤੁਸੀਂ ਕਿਤਾਬਾਂ ਵੀ ਪੜ੍ਹ ਸਕਦੇ ਹੋ, ਤੁਹਾਨੂੰ ਮਿਲ ਸਕਦੀਆਂ ਨੇ। ਉਹ ਮੈਂ ਸ਼ੇਅਰ ਕੀਤੀ ਸੀ ਤੇ ਉਹਦੇ ਥੱਲੇ ਕਾਫੀ ਲੋਕਾਂ ਨੇ ਕਿਹਾ ਕਿ ਅਸੀਂ ਇਹ ਕਿਤਾਬਾਂ ਲੈਣ ਚਾਹੁੰਦੇ। ਹੋਰ ਵੀ ਬਹੁਤ ਸਾਰੇ ਲੋਕ ਕਹਿੰਦੇ ਸਨ। ਮੈਂ
ਹੁਣ ਵੀ ਮੈਨੂੰ ਬਾਰ-ਬਾਰ ਮੈਸੇजेस ਆ ਰਹੇ ਸਨ ਤੇ ਸਰ ਨੇ ਜਿਸ ਤਰ੍ਹਾਂ ਦੱਸਿਆ ਤੁਸੀਂ ਉਹ ਲਿਸਟ ਵੇਖੋ ਔਰ ਸਾਡੀ ਜਿਹੜੀ ਇਹ ਕਿਤਾਬ ਤ੍ਰਿੰਜਨ ਦਾ ਸਰ ਕਰ ਰਹੇ ਨੇ ਬਹੁਤ ਵਧੀਆ ਬਹੁਤ ਆਲਾ ਕੰਮ ਹੈ ਤੁਸੀਂ ਉੱਥੋਂ ਵੀ ਵੇਖ ਸਕਦੇ ਹੋ ਤੇ ਰਾਬਤਾ ਵੀ ਕਰ ਲੈਣਾ ਔਰ ਜਿਹੜੀਆਂ ਕਿਤਾਬਾਂ ਚਾਹੀਦੀਆਂ ਹੁਣ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਜੀ ਸਰ ਇਸ ਦੇ ਨਾਲ ਹੀ ਸਰ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਡਾ ਟਾਈਮ ਕੱਢਿਆ ਔਰ ਆਏ ਗੱਲਬਾਤ ਹੋਈ ਬਹੁਤ ਹੀ ਵਧੀਆ ਬੜੀ ਸੋਹਣੀ ਗੱਲਬਾਤ ਹੋਈ ਔਰ ਜਿਹੜਾ ਇੱਕ ਸਾਇੰਟੀਫਿਕਲੀ ਦੀ ਕੰਸਟਰਕਸ਼ਨ ਦਾ ਜਿਹੜਾ ਇੱਕ ਅਸੀਂ ਸਟਾਈਲ ਹੈ ਵੀ ਉਹ ਵੀ ਲਾਜਵਾਬ ਬਾਕਮਾਲ ਲੱਗਾ ਤੇ ਸਾਰੇ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਤੇ ਅਸੀਂ ਅਗਲੇ ਸ਼ੁਕਰੀਆ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਇੱਕ ਇੰਨਾ ਤੁਸੀਂ ਇੱਕ ਜ਼ਬਰਦਸਤ ਚੈਨਲ ਬਣਾਇਆ ਤੇ ਜਿਹੜਾ ਗੱਲ ਜਿੰਨੇ ਕੋ ਗੱਲ ਹੋਵੇ ਉਹਦਾ ਤਾਂ ਦਿਲ ਇਹੀ ਕਰਦਾ ਹੈ ਕਿ ਮੇਰੀ ਗੱਲ ਮੈਕਸਿਮਮ ਲੋਕਾਂ ਤੱਕ ਪਹੁੰਚੇ ਖਾਸ ਤੌਰ ਤੇ ਮੈਂ ਜਿਹੜਾ ਦੇਖ ਰਿਹਾ ਇਹ ਸਾਡਾ ਚੜ੍ਹਦੇ ਪੰਜਾਬ ਹੈ ਉਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਸਾਡੇ ਪ੍ਰੋਫੈਸਰ ਨੇ ਸਾਡੇ ਰਾਈਟਰ ਨੇ ਜਿੰਨੀ ਈਗਰ ਹੋ ਕੇ ਜਿੰਨੀ ਉਹ ਸ਼ੌਕ ਦੇ ਨਾਲ ਉਹ ਸਾਰਾ ਸੁਣ ਰਹੇ ਨੇ ਪਾਰਟਿਸਿਪੇਟ ਕਰ ਰਹੇ ਨੇ ਲੱਗਦਾ ਹੈ ਕਿ ਸਾਂਝਾ ਪੰਜਾਬ ਜਿਉਂਦਾ ਹੋ ਰਿਹਾ ਸਰ ਜੀ ਸਰ ਬਹੁਤ ਸ਼ੁਕਰੀਆ ਸਰ ਚੰਗਾ ਜੀ ਓਕੇ ਜੀ ਰੱਬ ਰੱਖਾ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਸੁਣਨ ਦਾ ਲੇਟ ਆਉਣ ਦੀ ਇੱਕ ਦਫਾ ਫੇਰ ਮਾਫੀ 5 ਮਿੰਟ ਅਸੀਂ ਲੇਟ ਹੋ ਗਏ ਸੀ ਬਿਕੋਜ਼ ਸਾਡੇ ਕੋਲ ਇੰਟਰਨੈਟ ਦਾ ਥੋੜਾ ਪ੍ਰੋਬਲਮ ਸੀ ਇਸ ਦੇ ਨਾਲ ਹੀ ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਅਗਲਾ ਸਾਡਾ ਲੈਕਚਰ ਜਿਹੜਾ ਹੈ ਉਹ 6 ਤਾਰੀਖ ਨੂੰ ਹੈ ਉਹਦੇ ਵਿੱਚ ਅਸੀਂ ਪਾਰਟੀਸ਼ਨ ਦੇ ਹਵਾਲੇ ਨਾਲ ਪਾਰਟੀਸ਼ਨ ਮਿਊਜ਼ੀਅਮ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਦਿਨ ਉਹਨਾਂ ਦੇ ਐਗਜ਼ੀਬਿਸ਼ਨ ਕੁਰੇਟਰ ਗੁਨੀਤ ਢਿੱਲੋਂ ਸਾਡੇ ਨਾਲ ਹੋਣਗੀਆਂ ਉਹਨਾਂ ਨੇ ਆ ਕੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਉੱਥੇ ਜ਼ਿਲ੍ਹਾ ਉਹਨਾਂ ਦੇ ਕੋਲ ਡਾਟਾ ਮੌਜੂਦ ਹੈ ਔਰ ਉਹਦੇ ਹਵਾਲੇ ਨਾਲ ਆਪਣੀ ਜਿਹੜੀ ਉਹਨਾਂ ਦੀ ਬੜਾ ਵੱਡਾ ਕੰਮ ਪਾਰਟੀਸ਼ਨ ਮਿਊਜ਼ੀਅਮ ਦੇ ਹਵਾਲੇ ਨਾਲ ਉਹ ਕਰ ਰਹੇ ਨੇ ਦਿੱਲੀ ਵਿੱਚ ਵੀ ਔਰ ਹੁਣ ਅੰਮ੍ਰਿਤਸਰ ਦੇ ਵਿੱਚ ਨਿਊਲੀ ਉਹਨਾਂ ਨੇ ਐਸਟੈਬਲਿਸ਼ ਕੀਤਾ ਹੈ ਉਹਦਾ ਅਸੀਂ ਪੋਸਟਰ ਵੀ ਇਵੈਂਟ ਉਹਦਾ ਸ਼ੇਅਰ ਹੋਇਆ ਆਲਰੇਡੀ ਅਸੀਂ ਉਹਨੂੰ ਦੁਬਾਰਾ ਸ਼ੇਅਰ ਕਰ ਦਿਆਂਗੇ ਉਹਦਾ ਪੋਸਟਰ ਵੀ ਸ਼ੇਅਰ ਕਰ ਦਿਆਂਗੇ ਸੋ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਪਲੀਜ਼ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਔਰ ਵੇਖਣ ਦੂਜੀ ਇਹ ਰਿਕੁਐਸਟ ਕਰਨੀ ਸੀ ਕਿ ਜਿਹੜੇ ਦੋਸਤ ਜਿਹੜੇ ਸਾਨੂੰ YouTube ਤੇ ਵੇਖਦੇ ਪਏ ਨੇ ਉੱਥੇ ਉਹਨੂੰ ਸਬਸਕ੍ਰਾਈਬ ਵੀ ਕਰ ਦੇਣ ਤੇ ਤਾਂ ਕਿ ਸਾਡੇ ਕੋਲ ਉਧਰ ਵੀ ਜਿਹੜਾ ਹੈ ਨਾ ਉਹ ਜ਼ਿਆਦਾ ਜਿਹੜੀ ਨਾ ਆਡੀਅנס ਹੋ ਜਾਏ ਸੋ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਰਹੇ ਮਿਲਦੇ ਆ ਅਗਲੇ ਲੈਕਚਰ ਦੇ ਨਾਲ ਰੱਬ ਰੱਖੇ